ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। हे ਪ੍ਰਾਨਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ। हे ਸੰਸਾਰ ਤਾਪ ਹਰਣ ਹੈ ਕਰੁਣਾ ਮੈਂ ਸਭ ਦੁਖ ਹਰੋ। हे ਸਰਣ ਜੋਗ ਦਇਆਲ ਹੈ ਦੀਨਾ ਨਾਥ ਮਇਆ ਕਰੋ। ਸਰੀਰ ਸਵਸਥ ਖੀਣ ਸਮਏ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ। ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੂਜਰੀ ਮਹੱਲਾ ਪੰਜਵਾ। ਦੋਏ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ। ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ। ਠਾਕੁਰ ਹੋਏ ਆਪ ਦਇਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ। ਉਬਰੇ ਬਾਲ ਗੋਪਾਲ ਰਹਾਉ ਮਿਲ ਵਰ ਨਾਰੀ ਮੰਗਲ ਗਾਇਆ। ਠਾਕੁਰ ਕਾ ਜੈਕਾਰ ਕਹੋ ਨਾਨਕ ਤਿਸ ਗੁਰ ਬਲਿਹਾਰੀ। ਜਿਨ ਸਭ ਕਾ ਕੀਆ ਉਧਾਰ ਦੋਏ ਕਰ ਜੋੜ ਕਰੀ ਬੇਨੰਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ
ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਤ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਦੇ ਵਿਚਾਰ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਜਰੀ ਮਹੱਲਾ ਪੰਜਵਾ। ਦੋਏ ਕਰ ਜੋੜ ਕਰੀ ਬੇਨੰਤੀ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਕਥਨ ਕਰਦੇ ਐ ਗੁਰਸਿੱਖੋ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੀ ਸਨਮੁਖ ਹੋ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਹੈ, ਜਿਵੇਂ ਅਸੀਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਸਾਧ ਸੰਗਤ ਜੀ, ਅਰਦਾਸ ਦੋ ਸ਼ਬਦਾਂ ਦਾ ਸੁਮੇਲ ਹੈ, ਅਰਜ਼ ਅਤੇ ਦਾਸਤ। ਅਰਜ਼ ਕਹਿੰਦੇ ਨੇ ਬੇਨਤੀ ਨੂੰ ਤੇ ਦਾਸਤ ਕਿਹਾ ਜਾਂਦਾ ਅੱਗੇ ਰੱਖਣ ਨੂੰ। ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ। ਮਹਾਰਾਜ ਸਾਹਿਬ ਜੀ ਕਹਿੰਦੇ ਕਿ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਸਰੂਪ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਹੈ, ਕਿਵੇਂ? ਦੋਵੇਂ ਹੱਥ ਜੋੜ ਕੇ। ਇੱਕ ਪ੍ਰਤੱਖ ਦੋਵੇਂ ਹੱਥ ਜੋੜੀਦੇ ਐ ਤੇ ਦੂਸਰਾ ਮਨ ਤੇ ਬੁੱਧ ਰੂਪੀ ਹੱਥ। ਮਨ ਨੂੰ ਵੀ ਭਾਵ ਬੁੱਧ ਨੂੰ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋੜਨਾ। ਮਨ ਬੁੱਧ ਰੂਪੀ ਹੱਥਾਂ ਨੂੰ ਜਿਨ੍ਹਾਂ ਨੇ ਜੋੜ ਕੇ ਭਾਵ ਇਕਾਗਰ ਚਿਤ ਹੋ ਕੇ ਅਰਦਾਸ ਕੀਤੀ ਹੈ। ਠਾਕੁਰ ਆਪਣਾ ਧਿਆਇਆ। ਆਪਣੇ ਮਾਲਕ ਅਕਾਲ ਪੁਰਖ ਪਰਮੇਸ਼ਰ ਨੂੰ ਆਪਣਾ ਜਾਣ ਕੇ ਧਿਆਇਆ ਹੈ। ਇੱਕ ਤਾਂ ਹੁੰਦਾ ਸਾਧ ਸੰਗਤ ਜੀ ਲੋੜ ਪੈਣ ਤੇ ਪਰਮੇਸ਼ਰ ਨੂੰ ਚੇਤੇ ਕਰਨਾ। ਇੱਕ ਉਹ ਗੁਰਮੁਖ ਪਿਆਰੇ ਹਨ ਜੋ ਪਰਮੇਸ਼ਰ ਨੂੰ ਆਪਣਾ ਜਾਣ ਕੇ ਹਰ ਸਮੇਂ ਪਰਮਾਤਮਾ ਦੀ ਯਾਦ ਵਿੱਚ ਜੁੜਦੇ ਐ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਧਿਆਉਂਦੇ ਹਨ, ਪਰਮੇਸ਼ਰ ਦਾ ਸਿਮਰਨ ਕਰਦੇ ਐ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ ਸਾਧ ਸੰਗਤ ਜੀ। ਨਹੀਂ ਤਾਂ ਜੋ ਬੇਸਮਝ ਮਨੁੱਖ ਹੈ ਨਾ, ਅਗਿਆਨੀ ਜੀਵ ਹੈ। ਸਤਿਗੁਰੂ ਜੀ ਨੇ ਤਿੰਨਾਂ ਪ੍ਰਥਾਏ ਗੁਰਬਾਣੀ ਵਿੱਚ ਉਚਾਰਨ ਕੀਤਾ। ਹੋਰ ਤਾਂ ਸਭ ਕੁਝ ਉਹਨਾਂ ਨੂੰ ਆਪਣਾ ਭਾਸਦਾ, ਪਰ ਕੇਵਲ ਇੱਕ ਪਰਮਾਤਮਾ ਪਰਾਇਆ ਨਜ਼ਰ ਆਉਂਦਾ। ਸਭ ਕੁਝ ਆਪਣਾ, ਇੱਕ ਰਾਮ ਪਰਾਇਆ। ਪਰ ਅਸਲ ਦੇ ਵਿੱਚ ਹੈ ਸਭ ਕੁਝ ਪਰਾਇਆ ਤੇ ਪਰਮਾਤਮਾ ਆਪਣਾ ਹੈ। ਪਰ ਬੇਸਮਝ ਹੋਣੇ ਕਰਕੇ ਜੀਵ ਸੰਸਾਰ ਨੂੰ ਆਪਣਾ ਮੰਨੀ ਬੈਠਾ ਤੇ ਪਰਮਾਤਮਾ ਨੂੰ ਪਰਾਇਆ ਆਖੀ ਜਾ ਰਿਹਾ ਹੈ। ਇਹ ਸੰਸਾਰ ਦੀ ਰੀਤੀ ਇਦਾਂ ਦੀ ਹੈ ਸਾਧ ਸੰਗਤ ਜੀ, ਜੋ ਕੁਝ ਮਨੁੱਖ ਨੂੰ ਸਾਹਮਣੇ ਪ੍ਰਤੱਖ ਦਿਸਦਾ ਉਸੇ ਨੂੰ ਸੱਚ ਮੰਨਦਾ ਹੈ। ਜੋ ਕੁਝ ਦਿਸਦਾ ਨਹੀਂ ਹੈ ਉਹਦੇ ਤੇ ਸ਼ੱਕ ਕਰਦਾ ਹੈ। ਪਰਮਾਤਮਾ ਅਦ੍ਰਿਸ਼ਟ ਸਰੂਪ ਹੈ ਤਾਂ ਹੀ ਪਰਮੇਸ਼ਰ ਤੇ ਸ਼ੱਕ ਕਰਦਾ ਹੈ। ਸੰਸਾਰ ਪ੍ਰਤੱਖ ਰੂਪ ਦੇ ਵਿੱਚ ਨਜ਼ਰ ਆਉਂਦਾ ਪਿਆ ਹੈ, ਇਹ ਸੰਸਾਰ ਨੂੰ ਸੱਚ ਮੰਨੀ ਬੈਠਾ ਹੈ। ਪਰ ਕੋਈ ਵਿਰਲੇ ਸੰਸਾਰ ਦੇ ਜੀਵ ਹਨ ਜਿਨ੍ਹਾਂ ਨੂੰ ਇਹ ਸੋਝੀ ਪਰਮਾਤਮਾ ਨੇ ਬਖਸ਼ੀ ਹੈ ਕਿ ਅਸਲ ਦੇ ਵਿੱਚ ਸੰਸਾਰ ਸੱਚਾ ਨਹੀਂ, ਸੰਸਾਰ ਨੂੰ ਬਣਾਉਣ ਵਾਲਾ ਪਰਮੇਸ਼ਰ ਸੱਚਾ ਹੈ। ਸੰਸਾਰ ਦੇ ਜੀਵ ਸੱਚੇ ਨਹੀਂ, ਤਿੰਨਾਂ ਸੰਸਾਰ ਭਰ ਦੇ ਤਮਾਮ ਜੀਵਾਂ ਦੇ ਅੰਦਰ ਆਤਮਾ ਰੂਪ ਹੋ ਕਰਕੇ ਪ੍ਰਕਾਸ਼ ਕਰਨ ਵਾਲਾ ਪਰਮੇਸ਼ਰ ਸੱਚਾ ਹੈ। ਗਰੀਬ ਨਵਾਜ ਹਜੂਰ ਕਹਿੰਦੇ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੁੰਦਾ ਜੋ ਇਸ ਤਾਤ ਪਰਚ ਨੂੰ ਸਮਝਦਾ ਹੈ। ਨਹੀਂ ਤਾਂ ਹਰ ਇੱਕ ਜੀਵ ਪਰਮਾਤਮਾ ਤੇ ਸ਼ੱਕ ਕਰਦਾ ਤੇ ਸੰਸਾਰ ਨੂੰ ਸੱਚਾ ਮੰਨੀ ਬੈਠਾ ਹੈ। ਪਰ ਹਜੂਰ ਕਹਿੰਦੇ ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਅਰਦਾਸ ਕੀਤੀ ਹੈ ਪਰਮਾਤਮਾ ਦੇ ਚਰਨਾਂ ਵਿੱਚ, ਅਰਦਾਸ ਕਰਨ ਦੇ ਵਿੱਚ ਵੀ ਸਾਧ ਸੰਗਤ ਜੀ ਬੜਾ ਅੰਤਰ ਹੈ।
ਜਿੰਨੀ ਦੇਰ ਤੱਕ ਮਨ ਵਿੱਚ ਵਿਸ਼ਵਾਸ ਨਹੀਂ ਹੈ ਉਨੀ ਦੇਰ ਤੱਕ ਕੀਤੀ ਹੋਈ ਅਰਦਾਸ ਕਦੇ ਪੂਰੀ ਨਹੀਂ ਹੁੰਦੀ। ਜਿੰਨਾ ਚਿਰ ਭਰੋਸਾ ਨਹੀਂ ਹੈ, ਅਟਲ ਭਰੋਸਾ ਹੋਵੇ ਕਿ ਮਹਾਰਾਜ ਮੇਰੇ ਸਤਿਗੁਰੂ ਜੀ ਨੇ ਕਿਰਪਾ ਕਰ ਹੀ ਦੇਣੀ ਹੈ, ਮੇਰੇ ਅੰਦਰ ਹੀ ਘਾਟ ਹੈ, ਇੱਕ ਨਹੀਂ ਪਤਾ ਨਹੀਂ ਕਿੰਨੀਆਂ ਕੁ ਘਾਟਾਂ ਨੇ, ਅਸੀਂ ਊਣੇ ਆ, ਗਰੀਬ ਨਵਾਜ ਸਤਿਗੁਰੂ ਜੀ ਪੂਰੇ ਹੈ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਹੀ ਦੇਣੀ ਹੈ। ਇਹੋ ਮਨ ਵਿੱਚ ਭਾਵਨਾ ਤੇ ਵਿਸ਼ਵਾਸ ਹੋਵੇ, ਸਤਿਗੁਰੂ ਜੀ ਜ਼ਰੂਰ ਜੀਵ ਤੇ ਕਿਰਪਾ ਕਰ ਦਿੰਦੇ ਹੈ। ਜਿਵੇਂ ਸਾਧ ਸੰਗਤ ਜੀ, ਇੱਕ ਵਾਰ ਲੰਬੇਰਾ ਸਮਾਂ ਲੰਘ ਗਿਆ ਤੇ ਮੀਂਹ ਨਹੀਂ ਸੀ ਪੈਂਦਾ ਪਿਆ। ਕੁਝ ਨਗਰ ਦੇ ਜਿਹੜੇ ਮੁਖੀ ਲੋਕ ਸਨ ਉਹਨਾਂ ਨੇ ਸੋਚਿਆ, ਬੜਾ ਯਤਨ ਕੀਤਾ, ਬਹੁਤੇ ਸੰਸਾਰ ਦੇ ਅੰਦਰ ਜੰਤਰ ਮੰਤਰ ਕਰਨ ਵਾਲੇ, ਟੂਣੇ ਟਾਮਣ ਕਰਨ ਵਾਲੇ, ਤਿੰਨਾਂ ਜੋਤਸ਼ੀਆਂ ਦੇ ਕੋਲੋਂ ਵੀ ਜਾ ਕਰਕੇ ਪੁੱਛ ਲਿਆ, ਪਰ ਉਹਨਾਂ ਦੀ ਵਿਦਿਆ ਅਨੁਸਾਰ ਇਹ ਉਹਨਾਂ ਦੇ ਮੁਖ ਤੋਂ ਬਚਨ ਨਿਕਲੇ ਕਿ ਲੰਬੇਰੇ ਸਮੇਂ ਤੱਕ ਆਉਣ ਵਾਲੇ ਸਮੇਂ ਵਿੱਚ ਵਰਖਾ ਨਹੀਂ ਹੋ ਸਕੇਗੀ। ਪਰ ਕੋਈ ਬੰਦਗੀ ਕਰਨ ਵਾਲੇ ਵੀ ਨਗਰ ਦੇ ਵਿੱਚ ਪਰਮੇਸ਼ਰ ਦੇ ਪਿਆਰੇ ਸਨ, ਉਹਨਾਂ ਨੂੰ ਪਰਮਾਤਮਾ ਤੇ ਭਰੋਸਾ ਸੀ। ਉਹਨਾਂ ਮਿਲ ਕਰਕੇ ਕਿਹਾ, ਕਹਿੰਦੇ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ, ਪਰਮਾਤਮਾ ਜ਼ਰੂਰ ਸਾਡੇ ਤੇ ਕਿਰਪਾ ਕਰੇਗਾ। ਸਾਧ ਸੰਗਤ ਜੀ ਜਦੋਂ ਅਰਦਾਸ ਕਰਨ ਵਾਸਤੇ ਖੁੱਲੀ ਜਗ੍ਹਾ ਤੇ ਸਾਰੇ ਆਏ ਨੇ, ਇਕੱਤਰ ਹੋਏ ਆ, ਨਗਰ ਦੇ ਸਭ ਇਲਾਕਿਆਂ ਦੇ ਲੋਕ ਇਕੱਠੇ ਹੋਏ। ਉਹਨਾਂ ਦੇ ਵੀ ਇੱਕ ਬੱਚਾ ਸੀ ਉਹਨਾਂ ਦੇ ਵਿੱਚ, ਉਹਨੇ ਆਪਣੇ ਹੱਥਾਂ ਵਿੱਚ ਛਤਰੀ ਫੜੀ ਹੋਈ ਤੇ ਸਾਧ ਸੰਗਤ ਜੀ ਕੋਲ ਜਿਹੜੇ ਟੀਚਰਾਂ ਕਰਨ ਵਾਲੇ ਮਖੌਲੀ ਸਨ, ਮਖੌਲ ਕਰਨ ਲੱਗ ਪਏ, ਤੂੰ ਮੀਂਹ ਅਜੇ ਆਇਆ ਨਹੀਂ ਤੇ ਪਹਿਲਾਂ ਛਤਰੀ ਚੁੱਕੀ ਫਿਰਦਾ। ਤੇ ਕਹਿੰਦੇ ਕਿ ਆਸ ਤੇ ਹੋਣੀ ਚਾਹੀਦੀ ਹੈ ਨਾ, ਬੱਚੇ ਦਾ ਜਵਾਬ ਸੀ। ਕਹਿੰਦਾ ਹੁਣ ਅਰਦਾਸ ਹੋਵੇਗੀ, ਪਰਮਾਤਮਾ ਨੇ ਅਰਦਾਸ ਸੁਣਨੀ ਹੈ ਸਮੁੱਚੀ ਸੰਗਤ ਦੀ ਤੇ ਮੀਂਹ ਪੈਣਾ ਸ਼ੁਰੂ ਹੋ ਜਾਣ, ਇਸ ਕਰਕੇ ਮੈਂ ਪਹਿਲਾਂ ਛਤਰੀ ਲੈ ਕੇ ਆਇਆ। ਕਿੰਨਾ ਭਰੋਸਾ ਉਹਦੇ ਬੱਚੇ ਦੇ ਅੰਦਰ ਕਿ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ, ਵਾਹਿਗੁਰੂ ਨੇ ਕਿਰਪਾ ਕਰ ਦੇਣੀ ਤੇ ਵਰਖਾ ਪੈਣੀ ਹੈ। ਇਉਂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਇਹ ਪ੍ਰਾਣਾ ਧਾਰੇ ਜੀਵ, ਤੇਰੇ ਮਨ ਵਿੱਚ ਵਿਸ਼ਵਾਸ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਦੋਏ ਕਰ ਜੋੜ ਕਰੀ ਅਰਦਾਸ, ਜਿਨ੍ਹਾਂ ਨੇ ਇੱਕ ਚਿੱਤ ਹੋ ਕਰਕੇ ਅਰਦਾਸ ਕੀਤੀ ਹੈ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਮਾਲਕ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ। ਜਿਸ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਨੀ ਕਰਕੇ ਆਦਿ ਵਿਆਧੀ ਉਪਾਧੀ ਸਭ ਤਾਪ ਵੀ ਨਾਸ਼ ਹੋ ਜਾਂਦੇ ਹੈ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾ ਕੋ ਬਿਗਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਜੋ ਮਹਾਰਾਜ ਸਿਵ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਐ, ਸਭ ਵਿਗਨ ਗਰੀਬ ਨਵਾਜ ਮਹਾਰਾਜ ਉਹਨਾਂ ਦੇ ਨਾਸ਼ ਕਰ ਦਿੰਦੇ ਐ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਰਦਾਸ ਕੀਤੀ ਹੈ, ਇੱਕ ਪ੍ਰਮਾਤਮਾ ਦੇ ਚਰਨਾਂ ਨੂੰ ਧਿਆਇਆ ਹੈ, ਹਾਥ ਦੇ ਰਾਖੇ ਪਰਮੇਸ਼ਰ। ਪਰਮੇਸ਼ਰ ਨੇ ਆਪ ਉਹਨਾਂ ਤੇ ਕਿਰਪਾ ਕੀਤੀ, ਹੱਥ ਦੇ ਕਰਕੇ ਰੱਖਿਆ ਕੀਤੀ ਹੈ। ਸਭ ਵਿਗਨਾਂ ਤੋਂ ਪ੍ਰਮਾਤਮਾ ਨੇ ਆਪ ਕਿਰਪਾ ਕਰਕੇ ਬਚਾਇਆ ਹੈ। ਔਕੜਾਂ ਨੂੰ ਪ੍ਰਮਾਤਮਾ ਨੇ ਟਾਲ ਕਰਕੇ ਸੁਖਾਲਾ ਜੀਵਨ ਬਖਸ਼ਿਸ਼ ਕੀਤਾ ਹੈ। ਐਸੀ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸਗਲਾ ਦੁਰਤ ਮਿਟਾਇਆ। ਤੇ ਜਿੰਨੇ ਵੀ ਸਾਧ ਸੰਗਤ ਦੀ ਜ਼ਿੰਦਗੀ ਵਿੱਚ ਪੈਣ ਵਾਲੀਆਂ ਔਕੜਾਂ ਹਨ, ਜਿੰਨੇ ਵੀ ਆਉਣ ਵਾਲੇ ਦੁੱਖ ਹਨ, ਸਭ ਪ੍ਰਮਾਤਮਾ ਨੇ ਮਿਟਾ ਦਿੱਤੇ ਹੈ। ਔਕੜ ਦਾ ਸਮਾਂ ਪਰਮੇਸ਼ਰ ਨੇ ਅਭਾਵ ਕਰ ਦਿੱਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਦੁਕਾਲੰ ਪਰਨਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਪਰਮਾਤਮਾ ਜਿਨ੍ਹਾਂ ਦੇ ਅੰਗ ਸੰਗ ਹੋ ਜਾਂਦਾ ਹੈ, ਉਹਨਾਂ ਦਾ ਖੋਟਾ ਸਮਾਂ ਵੀ ਟਲ ਜਾਂਦਾ ਹੈ। ਉਹਨਾਂ ਨੂੰ ਔਕੜਾਂ ਦਾ ਵੀ ਸਾਹਮਣਾ ਨਹੀਂ ਕਰਨਾ ਪੈਂਦਾ ਹੈ। ਪਰਮੇਸ਼ਰ ਆਪ ਹੀ ਉਹਨਾਂ ਦੀਆਂ ਔਕੜਾਂ ਨੂੰ ਟਾਲ ਦਿੰਦਾ ਹੈ। ਜ਼ਿੰਦਗੀ ਵਿੱਚ ਪੈਣ ਵਾਲੀਆਂ ਰੁਕਾਵਟਾਂ ਪਰਮੇਸ਼ਰ ਉਹਨਾਂ ਮੁਸੀਬਤਾਂ ਨੂੰ ਨਾਸ਼ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਐਸੀ ਪਰਮਾਤਮਾ ਦੀ ਕਲਾ ਵਰਤੀ ਹੈ, ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਸਨਮੁਖ ਹੋ ਕੇ ਇੱਕ ਚਿੱਤ ਹੋ ਕੇ ਅਰਦਾਸ ਕੀਤੀ ਹੈ। ਪਰਮਾਤਮਾ ਨੇ ਸਭ ਉਹਨਾਂ ਦੇ ਪਾਪ ਔਰ ਪੈਣ ਵਾਲੀ ਜ਼ਿੰਦਗੀ ਵਿੱਚ ਰੁਕਾਵਟਾਂ ਸਭ ਅਭਾਵ ਕਰ ਦਿੱਤੀਆਂ ਹਨ। ਠਾਕੁਰ ਹੋਏ ਆਪ ਦਇਆਲ। ਪਰਮਾਤਮਾ ਆਪ ਜਿਨ੍ਹਾਂ ਤੇ ਦਿਆਲੂ ਹੋਇਆ ਹੈ,
ਦਇਆ ਦੇ ਘਰ ਵਿੱਚ ਆ ਕੇ ਪਰਮੇਸ਼ਰ ਨੇ ਆਪ ਜਿਨ੍ਹਾਂ ਤੇ ਕਿਰਪਾ ਕਰ ਦਿੱਤੀ ਹੈ। ਭਈ ਕਲਿਆਣ ਆਨੰਦ ਰੂਪ ਹੋਈ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਦੀ ਜ਼ਿੰਦਗੀ ਆਨੰਦਦਾਇਕ ਹੋ ਗਈ ਹੈ। ਜੀਵਨ ਉਹਨਾਂ ਦਾ ਆਨੰਦਦਾਇਕ ਬਣ ਗਿਆ। ਹਿਰਦੇ ਅੰਦਰ ਪਰਮੇਸ਼ਰ ਨੇ ਆਨੰਦ ਬਖਸ਼ਿਆ ਹੈ। ਫਿਰ ਉਹਨਾਂ ਦੀ ਕਲਿਆਣ ਵੀ ਹੋ ਗਈ ਹੈ। ਕਲਿਆਣ ਤੋਂ ਭਾਵ ਮੁਕਤ ਹੋਣਾ। ਪ੍ਰਤੱਖ ਵੀ ਸੰਸਾਰ ਦੇ ਬੰਧਨਾਂ ਤੋਂ ਪ੍ਰਮਾਤਮਾ ਨੇ ਮੁਕਤ ਕਰ ਦਿੱਤਾ ਹੈ। ਫਿਰ ਜਦੋਂ ਪੰਜ ਭੌਤਿਕ ਸਰੀਰ ਨੂੰ ਤਿਆਗਿਆ, ਸਾਧ ਸੰਗਤ ਜੀ ਪ੍ਰਮਾਤਮਾ ਦੇ ਘਰੋਂ ਜੀਵ ਪ੍ਰਵਾਨ ਹੋਏ ਹੈ। ਕਿਸੇ ਪ੍ਰਕਾਰ ਦਾ ਬੰਧਨ ਨਹੀਂ ਉਹਨਾਂ ਦੀ ਜ਼ਿੰਦਗੀ ਵਿੱਚ ਲੱਗਾ। ਕਿਸੇ ਵੀ ਤਰ੍ਹਾਂ ਦਾ ਬੰਧਨ ਉਹਨਾਂ ਨੂੰ ਜੀਵਨ ਦੇ ਵਿੱਚ ਵਿਆਪਿਆ ਨਹੀਂ ਹੈ। ਪ੍ਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕਰਕੇ ਆਪਣੇ ਬਣਾ ਲਿਆ ਹੈ। ਉਬਰੇ ਬਾਲ ਗੋਪਾਲ ਹਜੂਰ ਕਹਿੰਦੇ ਹਨ, ਜਿਨ੍ਹਾਂ ਨੇ ਬਾਲ ਬੱਚਿਆਂ ਦੀ ਤਰ੍ਹਾਂ ਇਆਣੇ ਬਣ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ, ਉਹ ਭੈਦਾਇਕ ਸੰਸਾਰ ਸਾਗਰ ਤੋਂ ਤਰ ਗਏ ਹਨ। ਮੁਕਤੀ ਰੂਪ ਕਿਨਾਰੇ ਤੇ ਪਹੁੰਚ ਗਏ, ਜਿਨ੍ਹਾਂ ਨੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਸਾਧ ਸੰਗਤ ਜੀ, ਇੱਕ ਹੁੰਦਾ ਹੈ ਨਿਮਰਤਾ ਵਿੱਚ ਹੋ ਕੇ ਅਰਦਾਸ ਕਰਨੀ। ਇੱਕ ਹੰਕਾਰੀ ਮਨੁੱਖ ਵੀ ਭਾਵੇਂ ਅਰਦਾਸ ਕਰਦਾ, ਬੇਨਤੀ ਕਰਦਾ, ਪਰ ਹੰਕਾਰੀ ਦੇ ਤੇ ਨਿਮਰਤਾਵਾਨ ਦੇ ਅਰਦਾਸ ਕਰਨ ਵਿੱਚ ਜ਼ਮੀਨ ਅਸਮਾਨ ਜਿੰਨਾ ਫਰਕ ਹੈ। ਜਿਹੜਾ ਹੰਕਾਰੀ ਮਨੁੱਖ ਹੈ, ਉਹ ਬਾਰ-ਬਾਰ ਈਨ ਮਨਾਉਣ ਦੇ ਵਾਸਤੇ ਕਹਿੰਦਾ ਮਹਾਰਾਜ ਇਦਾਂ ਹੋਣਾ ਹੀ ਚਾਹੀਦਾ, ਹੋਣਾ ਹੀ ਚਾਹੀਦਾ। ਪਰ ਨਿਮਰਤਾਵਾਨ ਬੇਨਤੀ ਕਰਦਾ, ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣਹਿ ਰਾਸ। ਮਹਾਰਾਜ ਇਹ ਕਾਰਜ ਕਰਨਾ ਹੈ। ਜੇ ਆਪ ਜੀ ਨੂੰ ਭਾ ਜਾਵੇ ਤੇ ਮਹਾਰਾਜ ਸਫਲਾ ਹੋ ਜਾਵੇ, ਜੇ ਨਹੀਂ ਭਾਵੇ ਤਾਂ ਮਹਾਰਾਜ ਕੋਈ ਗੱਲ ਨਹੀਂ, ਫਿਰ ਵੀ ਚੜ੍ਹਦੀ ਕਲਾ, ਕੋਈ ਪ੍ਰਵਾਹ ਨਹੀਂ ਹੈ। ਇਹ ਗੁਰਮੁਖਾਂ ਦਾ ਨਿਸ਼ਚਾ ਹੈ, ਗੁਰਮੁਖਾਂ ਦਾ ਸਾਧ ਸੰਗਤ ਜੀ ਵਿਚਾਰ ਹੈ। ਪਰ ਮਨਮੁਖ ਬੰਦਾ ਉਹ ਬਾਰ-ਬਾਰ ਦਾਅਵੇ ਕਰਦਾ ਹੰਕਾਰ ਦੇ ਸਹਿਤ ਹੋ ਕੇ, ਨਹੀਂ ਮਹਾਰਾਜ ਇਦਾਂ ਹੋਣਾ ਹੀ ਚਾਹੀਦਾ, ਇਦਾਂ ਹੋਣਾ ਹੀ ਚਾਹੀਦਾ। ਬਾਰ-ਬਾਰ ਉਹ ਦਾਅਵੇ ਕਰਦਾ ਰਹਿੰਦਾ। ਪਰ ਗਰੀਬ ਨਵਾਜ਼ ਹਜੂਰ ਨੇ ਉਚਾਰਨ ਕੀਤਾ, ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਨਾ, ਉਬਲੇ ਬਾਲ ਗੋਪਾਲ, ਨਿਮਰਤਾਵਾਨ ਹੋ ਕੇ ਜਿਨ੍ਹਾਂ ਨੇ ਅਰਦਾਸ ਕੀਤੀ ਹੈ ਨਾ, ਪ੍ਰਿਥਵੀ ਪਾਲਕ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਤੇ ਕਿਰਪਾ ਕਰਕੇ ਭਵ ਸਾਗਰ ਤੋਂ ਤਾਰ ਦਿੱਤਾ ਹੈ। ਔਰ ਇਹ ਪਾਵਨ ਸ਼ਬਦ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ, ਜਦੋਂ ਛੋਟੀ ਆਰਬਲਾ ਸੀ ਨਾ, ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ। ਸਾਧ ਸੰਗਤ ਜੀ, ਪ੍ਰਿਥੀ ਚੰਦ ਨੇ ਕਿੰਨੇ ਯਤਨ ਕੀਤੇ ਸਨ। ਪਹਿਲਾਂ ਤਾਂ ਇਹੋ ਆਪਣੀ ਘਰ ਵਾਲੀ ਬੀਬੀ ਕਰਮਾ ਨੂੰ ਕਹੀ ਜਾਂਦਾ ਸੀ ਕਿ ਇਹਨਾਂ ਨੇ ਔਂਤਰੇ ਸੰਸਾਰ ਤੋਂ ਤੁਰ ਜਾਣਾ ਹੈ, ਇਹਨਾਂ ਦੇ ਘਰ ਵਿੱਚ ਕਿਹੜਾ ਕੋਈ ਔਲਾਦ ਪੈਦਾ ਹੋਣੀ, ਮੇਰਾ ਪੁੱਤਰ ਮਿਹਰਬਾਨ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦਾ ਮਾਲਕ ਬਣੇਗਾ। ਮਤਬੰਨਾ ਪੁੱਤਰ ਬਣਾਇਆ ਹੋਇਆ ਹੈ ਮੇਰੇ ਪੁੱਤਰ ਮਿਹਰਬਾਨ ਨੂੰ, ਤੇ ਬੜੇ ਖੁਸ਼। ਤੇ ਜਦੋਂ ਘਰ ਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਘਰ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ, ਤੇ ਬੀਬੀ ਕਰਮੋ ਬੜਾ ਲੜੀ, ਬਹੁਤ ਜ਼ਿਆਦਾ ਇਹਨਾਂ ਕਲੇਸ਼ ਪਿਆ ਘਰ ਦੇ ਵਿੱਚ। ਤੇ ਫਿਰ ਸਰਾਫ ਦੇਣ ਲੱਗ ਪਿਆ, ਕਹਿੰਦਾ ਕੋਈ ਨਹੀਂ, ਇਹ ਜਵਾਨੀਆਂ ਨਹੀਂ ਮਾਣੇਗਾ। ਜੇ ਸੰਸਾਰ ਦੇ ਵਿੱਚ ਇਹਨਾਂ ਦਾ ਪੁੱਤਰ ਆਇਆ, ਮੈਂ ਕੋਈ ਨਾ ਕੋਈ ਯਤਨ ਕਰਕੇ ਮਰਵਾ ਦੇਵਾਂਗਾ। ਤੇ ਇੱਕ ਨਹੀਂ ਕਿੰਨੇ ਯਤਨ ਕੀਤੇ ਸਾਧ ਸੰਗਤ ਜੀ। ਜੋ ਪੂਤਨ ਨਾਮੇ ਦਾਈ ਸੀ ਨਾ, ਉਹਦੇ ਅਸਤਰਾਂ ਨੂੰ ਜ਼ਹਿਰ ਲਵਾ ਕਰਕੇ ਭੇਜ ਦਿੱਤਾ ਸੀ। ਤੇ ਪਰ ਗਰੀਬ ਨਵਾਜ਼ ਮਹਾਰਾਜ ਸਾਹਿਬ ਜੀ ਨੇ ਉਹਨੂੰ ਮਾਰ ਕੇ ਉਹਦਾ ਉਧਾਰ ਕਰ ਦਿੱਤਾ ਹੈ, ਛੋਟੀ ਆਰਬਲਾ ਦੇ ਵਿੱਚ ਹੀ। ਫਿਰ ਸਪੇਰੇ ਨੂੰ ਭੇਜਿਆ ਲਾਲਚ ਦੇ ਕਰਕੇ। ਸਾਧ ਸੰਗਤ ਜੀ, ਜਿਸ ਥਾਂ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੋਟੀ ਜੀ ਆਰਬਲਾ ਵਿੱਚ ਧਰਤੀ ਤੇ ਖੇਡਦੇ ਐ, ਛੋਟੇ ਆਰਬਲਾ ਸੀ, ਤੇ ਉੱਥੇ ਸਪੇਰੇ ਨੂੰ ਲਾਲਚ ਦੇ ਕਰਕੇ ਭੇਜਿਆ। ਸੱਪ ਵੀ ਸਾਧ ਸੰਗਤ ਉੱਤੇ ਛੱਡਿਆ ਗਿਆ, ਕਾਲਾ ਫਨੀਅਰ ਨਾਗ ਸੀਗਾ, ਪਰ ਉਹਦੇ ਵੀ ਧੌਣ ਫੜ ਕੇ ਮਰੋੜ ਕਰਕੇ ਉਹਨੂੰ ਮਾਰ ਕਰਕੇ ਉਹਨੂੰ ਮੁਕਤ ਕਰ ਦਿੱਤਾ ਸੀ। ਫਿਰ ਇੱਕ ਬ੍ਰਾਹਮਣ ਨੂੰ ਭੇਜਿਆ ਜਿਹੜਾ ਖਡਾਵਾ ਸੀ। ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਵੀ ਉਚਾਰਨ ਕੀਤਾ, ਉਹਨੇ ਜ਼ਹਿਰ ਦੇ ਵਿੱਚ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਤੇ ਮਹਾਰਾਜ ਸਾਹਿਬ ਜੀ ਨੂੰ ਖਵਾਉਣਾ ਚਾਹਿਆ। ਕਿੰਨੇ ਕਿੰਨੇ ਯਤਨ ਕਰਦਾ ਰਿਹਾ, ਪਰ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਅੰਤਰਜਾਮੀ ਸਤਿਗੁਰੂ ਜੀ ਨੇ ਪ੍ਰਤੱਖ ਜ਼ਾਹਰ ਕਰ ਦਿੱਤਾ ਸੀ।
ਪਿਸਤਾ ਨਾਮੇ ਕੂਕਰ ਸੀ ਮਹਾਰਾਜ ਸਾਹਿਬ ਜੀ ਦੇ, ਜਿੱਥੇ ਸਤਿਗੁਰੂ ਜੀ ਨੇ ਬੈਠਣਾ, ਨੇੜੇ ਹੀ ਜਾ ਕਰਕੇ ਬੜੇ ਪਿਆਰ ਦੇ ਨਾਲ ਬੈਠਿਆ ਕਰਦਾ। ਪਿਸਤਾ ਨਾਮ ਸੀ ਉਹ ਕੁੱਤੇ ਦਾ। ਤੇ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਬੁਲਾਇਆ। ਜਦੋਂ ਸਾਧ ਸੰਗਤ ਜੀ ਚੁਬਾਰੇ ਦੇ ਵਿੱਚ ਬੈਠਿਆ ਹੋਇਆ, ਜੋ ਉਹ ਬ੍ਰਾਹਮਣ ਭਾਵੇਂ ਖਿਡਾਉਣ ਵਾਲਾ ਜਿਹੜਾ ਖਿਡਾਵਾ ਸੀ ਯਤਨ ਕਰਦਾ ਕਿ ਮਹਾਰਾਜ ਸਾਹਿਬ ਜੀ ਨੂੰ ਮੈਂ ਦਹੀਂ ਖਵਾ ਦੇਣਾ, ਉਹਨੇ ਸਾਧ ਸੰਗਤ ਜੀ ਜ਼ਹਿਰ ਦੀ ਪੁੜੀ ਕੱਢ ਕੇ ਦਹੀਂ ਵਿੱਚ ਮਿਲਾ ਕੇ ਘੋਲ ਕੇ ਖਵਾਉਣਾ ਚਾਹੇ, ਪਰ ਮਹਾਰਾਜ ਜਿਵੇਂ ਬੱਚਾ ਜਿੱਦ ਕਰਦਾ ਹੈ ਨਾ, ਅੰਤਰਜਾਮੀ ਸਤਿਗੁਰੂ ਦੀ ਜਿੱਦ ਕਰਦੇ ਉੱਚੀ ਉੱਚੀ ਮਹਾਰਾਜ ਸਾਹਿਬ ਜੀ ਨੇ ਜਦੋਂ ਜਿਵੇਂ ਬੱਚਾ ਚੀਕ ਮਾਰਦਾ ਹੈ ਆਪਣੇ ਮਾਪਿਓ ਨੂੰ ਬੁਲਾਉਂਦਾ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਕੀਤੀ ਹੈ। ਤੇ ਇੰਨੇ ਸਮੇਂ ਨੂੰ ਮਾਤਾ ਗੰਗਾ ਜੀ ਆਏ ਨੇ, ਦਾਸੀਆਂ ਵੀ ਆਈਆਂ, ਕੀ ਕਾਰਨ ਹੈ? ਤੇ ਜਦੋਂ ਗਰੀਬ ਨਵਾਜ ਸਤਿਗੁਰੂ ਜੀ ਨੂੰ ਬੁਲਾਇਆ ਗਿਆ, ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸਾਹਿਬਜ਼ਾਦਾ ਜੀ ਪਤਾ ਨਹੀਂ ਕੀ ਕਾਰਨ ਦਹੀਂ ਕਿਉਂ ਨਹੀਂ ਛਕਦੇ ਪਏ। ਉਹ ਬ੍ਰਾਹਮਣ ਦਾ ਉਦੋਂ ਕੰਬਲ ਲੱਗ ਪਿਆ ਕਿ ਹੁਣ ਪਤਾ ਚੱਲ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹ ਪਿਸਤਾ ਨਾਮੇ ਕੂਕਰ ਨੂੰ ਆਪਣੇ ਕੋਲ ਬੁਲਾਇਆ, ਉਹਦੇ ਅੱਗੇ ਉਹ ਦਹੀਂ ਵਾਲਾ ਬਰਤਨ ਰੱਖਿਆ ਗਿਆ ਜਿਸ ਵਿੱਚ ਦਹੀਂ ਪਾਇਆ ਸੀ। ਸਾਧ ਸੰਗਤ ਜੀ, ਗੁਰੂ ਘਰ ਦੇ ਕੂਕਰਾਂ ਨੂੰ ਇੰਨੀ ਸੋਝੀ ਆ ਜਾਂਦੀ, ਉਹਨੇ ਵੀ ਸਿਰ ਫੇਰ ਦਿੱਤਾ ਸੀਗਾ। ਗੁਰ ਇਤਿਹਾਸ ਦੇ ਪੰਨਿਆਂ ਤੇ ਸਾਧ ਸੰਗਤ ਦੇ ਇਤਿਹਾਸ ਲਿਖਿਆ ਹੋਇਆ ਹੈ ਕਿ ਉਹ ਕੂਕਰ ਨੇ, ਕੁੱਤੇ ਨੇ ਵੀ ਸਿਰ ਫੇਰ ਦਿੱਤਾ, ਮਹਾਰਾਜ ਇਹ ਖਾਣ ਦੇ ਯੋਗ ਨਹੀਂ ਹੈ। ਤੇ ਗਰੀਬ ਨਵਾਜ ਅੰਤਰਜਾਮੀ ਸਤਿਗੁਰਾਂ ਨੇ ਵਚਨ ਕੀਤਾ, ਐ ਪਿਸਦਿਆ ਇਹ ਦਹੀਂ ਖਾ ਲੈ, ਤੈਨੂੰ ਮੁਕਤ ਕਰ ਦੇਵਾਂਗੇ, ਟੇਢੀਆਂ ਜੂਨਾਂ ਵਿੱਚ ਨਹੀਂ ਪੈਣ ਦੇਵਾਂਗੇ। ਸਾਧ ਸੰਗਤ ਜੀ, ਉਹ ਕੂਕਰ ਨੇ ਦਹੀਂ ਖਾਧਾ, ਉਹ ਦੇਖਦਿਆਂ ਹੀ ਦੇਖਦਿਆਂ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਆਪਣੇ ਪ੍ਰਾਣ ਉਹਨੇ ਤਿਆਗ ਦਿੱਤੇ। ਫਿਰ ਉਹ ਬ੍ਰਾਹਮਣ ਦਾ ਪਾਜ ਉਗੜ ਗਿਆ ਤੇ ਉਹਦੇ ਪੇਟ ਵਿੱਚ ਸੂਲ ਹੋਇਆ, ਤੇ ਸਾਧ ਸੰਗਤ ਜੀ ਪੇਟ ਵਿੱਚ ਸੂਲ ਹੋਣੇ ਕਰਕੇ ਬ੍ਰਾਹਮਣ ਮਰਿਆ ਸੀਗਾ। ਇਹ ਅਕਾਲ ਪੁਰਖ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਿ ਪ੍ਰਮਾਤਮਾ ਨੇ ਆਪ ਕਿਰਪਾ ਕਰਕੇ ਰੱਖਿਆ ਕੀਤੀ ਹੈ। ਵਾਹਿਗੁਰੂ ਨੇ ਆਪ ਕਿਰਪਾ ਕਰਕੇ ਆਪਣੇ ਪਿਆਰਿਆਂ ਦੀ ਪਤ ਇੱਜ਼ਤ ਰੱਖੀ ਹੈ। ਭਈ ਕਲਿਆਣ ਆਨੰਦ ਰੂਪ ਹੋਈ ਹੈ, ਉਬਰੇ ਬਾਲ ਗੋਪਾਲ। ਬਾਲਕ ਰੂਪ ਗੁਰੂ ਹਰਗੋਬਿੰਦ ਸਾਹਿਬ ਜੀ, ਸਾਡੇ ਸਾਹਿਬਜ਼ਾਦਾ ਜੀ ਮਹਾਰਾਜ ਕਹਿੰਦੇ ਉਬਰ ਗਏ ਆ, ਬਚ ਗਏ ਆ। ਨਹੀਂ ਤੇ ਕਿਹੜਾ ਯਤਨ ਜਿਹੜਾ ਨਹੀਂ ਸੀਗਾ ਕੀਤਾ। ਬਹੁਤੇ ਯਤਨ ਕੀਤੇ ਸੀ ਨਾ ਪ੍ਰਿਥੀ ਚੰਦ ਨੇ ਮਰਵਾਉਣ ਦੇ ਵਾਸਤੇ, ਪਰ ਪਰਮੇਸ਼ਰ ਜਿਨ੍ਹਾਂ ਦੀ ਰੱਖਿਆ ਕਰੇ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ, ਜਿਸ ਰਾਖੈ ਤਿਸ ਕੋਇ ਨਾ ਮਾਰੈ। ਕਿਸੇ ਵਿੱਚ ਐਨੀ ਸਮਰੱਥਾ ਨਹੀਂ ਹੈ ਪ੍ਰਮਾਤਮਾ ਦੇ ਰੱਖਣ ਵਾਲੇ ਨੂੰ ਕੋਈ ਮਾਰ ਸਕੇ। ਕਿਸੇ ਵਿੱਚ ਐਨੀ ਤਾਕਤ ਕੋਈ ਸ਼ਕਤੀ ਨਹੀਂ ਹੈ ਪਰਮਾਤਮਾ ਜਿਹਨੂੰ ਬਚਾਉਂਦਾ ਕਿ ਉਹਨੂੰ ਕੋਈ ਮਾਰ ਸਕੇ। ਹਜੂਰ ਨੇ ਸ਼ੁਕਰਾਨੇ ਵਜੋਂ ਇਹ ਸ਼ਬਦ ਉਚਾਰਨ ਕੀਤਾ ਹੈ। ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਐ ਗੁਰਸਿੱਖੋ, ਪਰਮਾਤਮਾ ਦੇ ਚਰਨਾਂ ਵਿੱਚ ਜੋ ਗੁਰਸਿੱਖ ਇੱਕ ਚਿੱਤ ਹੋ ਕੇ ਅਰਦਾਸ ਕਰਦੇ ਐ, ਪਰਮਾਤਮਾ ਆਪ ਕਿਰਪਾ ਕਰਕੇ ਉਹਨਾਂ ਦੀ ਰੱਖਿਆ ਕਰਦਾ ਹੈ। ਰਹਾਉ ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਮਿਲ ਵਰ ਨਾਰੀ ਮੰਗਲ ਗਾਇਆ। ਤੇ ਜਦੋਂ ਸਾਧ ਸੰਗਤ ਜੀ ਸਾਰਾ ਕੌਤਕ ਵਰਤਿਆ ਨਾ, ਸਭ ਨੂੰ ਸਾਹਮਣੇ ਪਤਾ ਲੱਗ ਗਿਆ, ਜ਼ਾਹਰ ਹੋ ਗਿਆ, ਉਹ ਦਾਈ ਦਾ ਵੀ ਪਤਾ ਲੱਗ ਗਿਆ। ਫਿਰ ਸਾਧ ਸੰਗਤ ਜੀ ਸਪੇਰੇ ਦੇ ਬਾਬਤ ਵੀ ਪਤਾ ਲੱਗਾ, ਫਿਰ ਦੁਸ਼ਟ ਬ੍ਰਾਹਮਣ ਦੇ ਬਾਬਤ ਵੀ ਪਤਾ ਲੱਗਾ ਜੋ ਜ਼ਹਿਰ ਦੇਣ ਦੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਖਿਡਾਉਂਦਾ ਪਿਆ ਸੀਗਾ। ਜਦੋਂ ਸਾਰਾ ਪਾਜ ਉਗੜ ਗਿਆ ਕਿ ਸਾਰਾ ਕੰਮ ਇਹ ਪ੍ਰਿਥੀ ਚੰਦ ਦਾ ਹੈ, ਤੇ ਫਿਰ ਜਿਹੜੇ ਦਾਸ ਤੇ ਦਾਸੀਆਂ ਸਨ, ਸਿੱਖ ਤੇ ਸਿੱਖਣੀਆਂ ਸਨ, ਤਿੰਨਾਂ ਨੇ ਮਿਲ ਕੇ ਸਾਧ ਸੰਗਤ ਜੀ ਫਿਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਇਆ, ਭਾਵ ਖੁਸ਼ੀਆਂ ਦੇ ਗੀਤ ਗਾਏ, ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਸੀ। ਔਰ ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ, ਮਿਲ ਵਰ ਨਾਰੀ ਮੰਗਲ ਗਾਇਆ। ਵਰ ਨਾਮ ਪਤੀ ਦਾ ਤੇ ਨਾਰੀ ਨਾਮ ਔਰਤ ਦਾ। ਪਤੀ ਸਾਰੀ ਸ੍ਰਿਸ਼ਟੀ ਦਾ ਮਾਲਕ ਪਤੀ ਇੱਕ ਪਰਮਾਤਮਾ ਹੈ। ਮਹਾਰਾਜ ਕਹਿੰਦੇ ਪਰਮਾਤਮਾ ਦੇ ਚਰਨਾਂ ਨਾਲ ਚਿਤ ਬਿਰਤੀ ਜੋੜ ਕੇ ਵਾਹਿਗੁਰੂ ਜੀ ਦੇ ਸਰੂਪ ਦੀ ਅਭੇਰਤਾ ਪਾਉਣ ਦੇ ਵਾਸਤੇ ਨਾਰੀਆਂ ਦੀ ਤਰ੍ਹਾਂ ਮਹਾਤਮਾ ਰੂਪ ਸਖੀਆਂ ਨੇ, ਭਗਤਾਂ ਰੂਪ ਸਖੀਆਂ ਨੇ,
ਜਗਿਆਸੂਆ ਰੂਪ ਸਖੀਆਂ ਨੇ ਮਿਲ ਕਰਕੇ ਪਰਮਾਤਮਾ ਦੇ ਮੰਗਲ ਗਾਏ ਹਨ। ਅਥਵਾ ਮੇਲ ਵਰ ਨਾਰੀ ਮੰਗਲ ਗਾਇਆ। ਸਾਧ ਸੰਗਤ ਜੀ, ਸਰੀਰ ਦੀਆਂ ਇੰਦਰੀਆਂ ਰੂਪ ਜਿਹੜੀਆਂ ਨਾਰੀਆਂ ਹੈ ਨਾ, ਇਹਨਾਂ ਨੇ ਮਿਲ ਕੇ ਫਿਰ ਪਰਮਾਤਮਾ ਦੇ ਪਤੀ ਪਰਮੇਸ਼ਰ ਦੇ ਖੁਸ਼ੀਆਂ ਦੇ ਗੀਤ ਗਾਏ ਹੈ। ਜਦੋਂ ਵਾਹਿਗੁਰੂ ਨੇ ਜੀਵ ਤੇ ਕਿਰਪਾ ਕੀਤੀ ਹੈ, ਨਹੀਂ ਤਾਂ ਅੱਖਾਂ ਦਾ ਸੁਭਾਅ ਹੈ ਹਰ ਸਮੇਂ ਪਰਾਏ ਰੂਪਾਂ ਨੂੰ ਤੱਕਣ ਦੇ ਵਿੱਚ ਲੱਗੀਆਂ ਰਹਿੰਦੀਆਂ। ਜ਼ੁਬਾਨ ਪਰਾਈ ਨਿੰਦਿਆ ਤੇ ਝੂਠ ਬੋਲਣ ਦੇ ਵਿੱਚ ਤਾੜ ਦੁਨੀਆ ਦੀਆਂ ਗੱਲਾਂ ਕਰਨ ਦੇ ਵਿੱਚ ਲੱਗੀ ਰਹਿੰਦੀ ਹੈ। ਪਰਾਏ ਨਿੰਦਿਆ ਕੰਨ ਜਿਹੜੇ ਹਨ ਪਰਾਈ ਨਿੰਦਿਆ ਨੂੰ ਸੁਣਨ ਦੇ ਵਿੱਚ ਲੱਗੇ ਰਹਿੰਦੇ ਆ। ਪਰ ਜਦੋਂ ਪ੍ਰਮਾਤਮਾ ਕਿਰਪਾ ਕਰਦਾ ਹੈ, ਇਹ ਸਭ ਕੁਝ ਉਲਟ ਕਰਕੇ ਸਾਧ ਸੰਗਤ ਜੀ ਚੰਗੇ ਪਾਸੇ ਲੱਗ ਜਾਂਦੇ ਆ। ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਪ੍ਰਮਾਤਮਾ ਦੀ ਜੀਵ ਤੇ ਬਖਸ਼ਿਸ਼ ਹੋ ਜਾਂਦੀ ਹੈ, ਉਸ ਸਮੇਂ ਸਾਧ ਸੰਗਤ ਜੀ ਨੇਤਰਾਂ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਦਾ, ਜ਼ੁਬਾਨ ਤੋਂ ਗੁਰਬਾਣੀ ਪੜ੍ਹਦਾ, ਸਿਮਰਨ ਕਰਦਾ, ਨਾਮ ਜਪਦਾ, ਕੰਨਾਂ ਦੇ ਨਾਲ ਵਾਹਿਗੁਰੂ ਜੀ ਦਾ ਜਸ ਸਰਵਣ ਕਰਦਾ, ਪੈਰਾਂ ਦੇ ਨਾਲ ਕਦਮ ਕਦਮ ਚੱਲ ਕੇ ਸਤ ਸੰਗਤ ਕਰਦਾ, ਹੱਥਾਂ ਦੇ ਨਾਲ ਸੇਵਾ ਕਰਦਾ। ਇਸ ਪ੍ਰਕਾਰ ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾ, ਮਹਾਰਾਜ ਕਹਿੰਦੇ ਜੀ ਫਿਰ ਚੰਗੇ ਪਾਸੇ ਲੱਗ ਜਾਂਦਾ ਹੈ। ਮਿਲ ਵਰ ਨਾਰੀ ਮੰਗਲ ਗਾਇਆ। ਫਿਰ ਇਹ ਇੰਦਰੀਆਂ ਰੂਪ ਨਾਰੀਆਂ ਮਿਲ ਕੇ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ। ਠਾਕੁਰ ਕਾ ਜੈਕਾਰ। ਕਿ ਮਾਲਕ ਹੈ ਅਕਾਲ ਪੁਰਖ ਪਰਮੇਸ਼ਰ ਜੀ, ਆਪ ਜੀ ਦੀ ਸਦਾ ਹੀ ਜੈ ਜੈਕਾਰ। ਸਦਾ ਮਹਾਰਾਜ ਆਪ ਜੀ ਦੀ ਜੈ ਜੈਕਾਰ, ਸਦਾ ਆਪ ਜੀ ਦੀ ਜਿੱਤ ਹੈ। ਪਰਮੇਸ਼ਰ ਦਾ ਸ਼ੁਕਰਾਨਾ ਕੀਤਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਧੰਨਵਾਦ ਕੀਤਾ ਹੈ। ਕਹੋ ਨਾਨਕ ਤਿਸ ਗੁਰ ਬਲਿਹਾਰੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਉਹਨਾਂ ਸਤਿਗੁਰੂ ਜੀ ਤੋਂ ਸਾਨੂੰ ਸਦਾ ਹੀ ਬਲਿਹਾਰ ਜਾਣਾ ਚਾਹੀਦਾ ਹੈ। ਜਿਨ ਸਭ ਕਾ ਕੀਆ ਉਧਾਰ। ਜਿਨ੍ਹਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਪਿਤਾ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਸਤਿਗੁਰਾਂ ਨੇ ਸਭ ਸੰਸਾਰ ਭਰ ਦੇ ਕੁੱਲ ਜੀਵਾਂ ਦਾ ਉਧਾਰ ਕੀਤਾ। ਕਿਹੜਾ ਜੀਵ ਹੈ ਜਿਹੜਾ ਗਰੀਬ ਨਵਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਤਾਰਿਆ ਨਹੀਂ ਹੈ। ਕਵੀ ਨੇ ਬਚਨ ਕੀਤੇ, ਤਾਰੇ ਗਿਨੇ ਜਾਤ ਨਾ ਤਾਰੇ ਗਿਨਾਤ ਹੈ। ਆਕਾਸ਼ ਦੇ ਤਾਰੇ ਨਹੀਂ ਗਿਣਤੀ ਵਿੱਚ ਆਉਂਦੇ, ਉਹਨਾਂ ਨੂੰ ਕੋਈ ਗਿਣ ਲਵੇ ਤਾਂ ਭਾਵੇਂ ਗਿਣ ਲਵੇ, ਪਰ ਜਿੰਨੇ ਜੀਵ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਡੁੱਬਦੇ ਹੋਏ ਭਵ ਸਾਗਰ ਤੋਂ ਪਾਰ ਕੀਤੇ ਐ, ਉਹਨਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਬੇਅੰਤ ਜੀਵਾਂ ਦਾ ਉਧਾਰ ਕੀਤਾ ਹੈ। ਐਸੇ ਸਤਿਗੁਰੂ ਜੀ ਤੋਂ ਸਾਨੂੰ ਸਦਾ ਬਲਿਹਾਰ ਜਾਣਾ ਚਾਹੀਦਾ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਜਿਹੜੇ ਆਪ ਮੁਕਤ ਸਰੂਪ ਹੈ ਅਤੇ ਸਾਨੂੰ ਵੀ ਮੁਕਤ ਕਰਨ ਦੇ ਸਮਰੱਥ ਸਤਿਗੁਰੂ ਜੀ ਹਨ, ਤਿੰਨਾਂ ਸਤਿਗੁਰਾਂ ਤੋਂ ਸਾਨੂੰ ਸਦਾ ਬਲਿਹਾਰ, ਸਦਾ ਕੁਰਬਾਨ, ਸਦਾ ਘੁੰਮ ਵਾਰਨੇ ਜਾਣਾ ਚਾਹੀਦਾ ਹੈ। ਗੂਜਰੀ ਮਹੱਲਾ ਪੰਜਵਾ। ਮਾਤ ਪਿਤਾ ਭਾਈ ਸੁਤ ਬੰਧਪ। ਸਾਧ ਸੰਗਤ ਜੀ, ਪਾਵਨ ਸ਼ਬਦ ਅੰਦਰ ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੰਸਾਰ ਦੇ ਜੀਵਾਂ ਦਾ ਔਰ ਸਖੇ ਸੰਬੰਧੀਆਂ ਦਾ ਬਾਲ ਤੋਸ਼ ਮਾਤਰ ਕਥਨ ਕਰ ਰਹੇ ਹੈ। ਕਿਉਂਕਿ ਮਨੁੱਖ ਦਾ ਸੁਭਾਅ ਹੈ, ਸਾਧ ਸੰਗਤ ਜੀ, ਸਾਡੇ ਕਲਯੁਗੀ ਸਭ ਜੀਵਾਂ ਦਾ ਸੁਭਾਅ ਇਦਾਂ ਦਾ ਬਣਿਆ ਹੋਇਆ। ਕਿਸੇ ਨੂੰ ਧਨ ਤੇ ਭਰੋਸਾ ਹੈ, ਕਿਸੇ ਨੂੰ ਪਦਾਰਥਾਂ ਦੇ, ਕਿਸੇ ਨੂੰ ਧੀਆਂ ਪੁੱਤਰਾਂ ਤੇ, ਕਿਸੇ ਨੂੰ ਆਪਣੇ ਸਖੇ ਸੰਬੰਧੀਆਂ ਮਿੱਤਰਾਂ ਤੇ ਆਸ ਹੁੰਦੀ ਹੈ ਕਿ ਇਹੋ ਮੇਰੇ ਨਾਲ ਨਿਭਣ ਵਾਲੇ, ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲੇ ਹੈ। ਮਨ ਵਿੱਚ ਆਸ ਹੁੰਦੀ ਹੈ ਨਾ, ਉਹਨਾਂ ਦੇ ਬਲ ਦੇ ਉੱਪਰ ਸਾਧ ਸੰਗਤ ਜੀ ਭਰੋਸਾ ਹੁੰਦਾ ਹੈ। ਪਰ ਮਹਾਰਾਜ ਕਹਿੰਦੇ, ਜਿਹੜਾ ਬਲ ਪਰਮੇਸ਼ਰ ਦਾ ਵਰਤਣ ਵਾਲਾ ਹੈ, ਅਕਾਲ ਪੁਰਖ ਪਰਮੇਸ਼ਰ ਤੋਂ ਵੱਡਾ ਕੋਈ ਬਲੀ ਬਲਵਾਨ ਕੋਈ ਸੰਸਾਰ ਦੇ ਅੰਦਰ ਨਹੀਂ ਹੈ। ਤੇ ਸਭ ਥਾਵਾਂ ਤੇ ਜਿਸ ਥਾਂ ਤੇ ਪਰਮੇਸ਼ਰ ਨੇ ਕਿਰਪਾ ਕਰਕੇ ਰੱਖਿਆ ਕਰ ਦੇਣੀ ਹੈ, ਉਥੇ ਸੰਸਾਰ ਦੇ ਸਖੇ ਸੰਬੰਧੀ ਤੇਰੇ ਨਾਲ ਨਿਭ ਨਹੀਂ ਸਕਣ ਵਾਲੇ। ਕੋਈ ਵੀ ਤੇਰੇ ਨਾਲ ਐਸਾ ਨਹੀਂ ਤੇਰਾ ਸਖਾ ਸੰਬੰਧੀ, ਸਖਾ ਰਿਸ਼ਤੇਦਾਰ, ਕੋਈ ਮਿੱਤਰ ਜੋ ਔਕੜ ਦੇ ਸਮੇਂ ਤੇਰਾ ਸਹਾਇਕ ਬਣ ਸਕੇ। ਪਰ
ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਇੱਕ ਪਰਮੇਸ਼ਰ ਹੈ ਜੋ ਸਰਬ ਥਾਵਾਂ ਤੇ ਰੱਖਿਆ ਕਰਨ ਵਾਲਾ ਹੈ, ਸਭ ਥਾਵਾਂ ਤੇ ਪਰਵਰਿਸ਼ ਕਰਨ ਵਾਲਾ ਹੈ, ਉਹ ਹੈ ਪਰਮਾਤਮਾ। ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸਾਧ ਸੰਗਤ ਜੀ, ਜਿੱਥੇ ਸੰਸਾਰ ਦੇ ਜੀਵਾਂ ਦਾ ਬਲ ਅਸਮਰੱਥ ਹੋ ਜਾਂਦਾ ਹੈ, ਉਥੇ ਪ੍ਰਮਾਤਮਾ ਦੇ ਬਲ ਦੀ ਸਮਰੱਥਾ ਹੈ। ਜਿੱਥੇ ਸੰਸਾਰ ਦੇ ਜੀਵਾਂ ਦਾ ਕੋਈ ਚਾਰਾ ਨਹੀਂ ਨਾ ਚੱਲਦਾ, ਉਥੇ ਵੀ ਪ੍ਰਮਾਤਮਾ ਦਾ ਚਾਰਾ ਚੱਲਦਾ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਾਤ ਪਿਤਾ ਭਾਈ ਸੁਤ ਬੰਧਪ। ਐ ਗੁਰਸਿੱਖੋ, ਮਾਤਾ ਪਿਤਾ ਭਾਈ ਭਰਾ ਸੁਤ ਸਪੁੱਤਰ ਅਤੇ ਬੰਧਪ ਜਿੰਨੇ ਵੀ ਸੰਬੰਧੀ ਹਨ, ਤਿਨ ਕਾ ਬਲ ਹੈ ਥੋੜਾ। ਤਿਨਾਂ ਦਾ ਬਲ ਥੋੜਾ ਹੈ, ਕੇਵਲ ਤੁਛ ਮਾਤਰ ਦਾ ਹੈ, ਜ਼ਿਆਦਾ ਨਹੀਂ ਹੈ। ਸਭ ਤੋਂ ਵੱਡਾ ਬਲ ਪਰਮਾਤਮਾ ਦਾ ਹੈ। ਜਿਵੇਂ ਹਜੂਰ ਨੇ ਉਚਾਰਨ ਕੀਤਾ ਹੈ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਚਤੁਰ ਦਿਸ਼ਾ ਚੌਹਾਂ ਦਿਸ਼ਾਵਾਂ ਤੇ ਭਾਵ ਸ੍ਰਿਸ਼ਟੀ ਦੇ ਕੋਨੇ-ਕੋਨੇ ਤੇ ਸਭ ਥਾਵਾਂ ਤੇ ਪ੍ਰਮਾਤਮਾ ਦਾ ਬਲ ਵਰਤ ਰਿਹਾ ਹੈ। ਜਿਸ ਜੀਵ ਤੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਦਿੰਦਾ ਹੈ, ਉਹਦੀਆਂ ਸਭ ਕੁਲਾਂ ਦਾ ਵੀ ਉਧਾਰ ਕਰ ਦਿੰਦਾ ਹੈ। ਸੰਸਾਰ ਦੇ ਸਭ ਜੀਵਾਂ ਦਾ ਉਧਾਰ ਕਰਨ ਵਾਲਾ ਐਸਾ ਪਰਮੇਸ਼ਰ ਹੈ। ਮਹਾਰਾਜ ਕਹਿੰਦੇ, ਜਿੰਨੇ ਵੀ ਇਹ ਜੀਵ ਤੇਰੇ ਸਖੇ ਸੰਬੰਧੀ ਹੈ ਨਾ, ਉਹਨਾਂ ਦਾ ਬਲ ਕੇਵਲ ਤੁਛ ਮਾਤਰ ਦਾ ਇੰਨਾ ਥੋੜਾ ਕੋ ਜਿੰਨਾ ਬਲ ਹੈ। ਅਨੇਕ ਰੰਗ ਮਾਇਆ ਕੇ ਪੇਖੇ। ਫਿਰ ਅਨੇਕਾਂ ਹੀ ਸੰਸਾਰ ਦੇ ਮਾਇਆ ਦੇ ਰੰਗ ਹਨ, ਕਿਉਂਕਿ ਪ੍ਰਮਾਤਮਾ ਨੇ ਬੇਅੰਤ ਤਰ੍ਹਾਂ ਦੀ ਪਰਮੇਸ਼ਰ ਦੇ ਰੰਗਾਂ ਰੰਗਾਂ ਦੀ ਪੈਦਾ ਕੀਤੀ ਹੋਈ ਮਾਇਆ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਮਹਾਰਾਜ ਕਹਿੰਦੇ ਰੰਗਾਂ ਰੰਗਾਂ ਦੀ ਮਾਇਆ ਪੈਦਾ ਕੀਤੀ ਹੈ। ਐਸੀ ਹੈਰਾਨੀਜਨਕ ਲੀਲਾ ਹੈ ਪ੍ਰਮਾਤਮਾ ਦੀ ਕਿ ਮਨੁੱਖ ਦੇ ਜਿਹੜਾ ਬੁੱਧੀ ਦਾ ਬਲ ਹੈ ਉਹ ਹਾਰ ਜਾਂਦਾ ਹੈ, ਪੂਰਾ ਨਹੀਂ ਪੈਂਦਾ। ਪਰਮਾਤਮਾ ਦੀ ਰੰਗਾਂ ਰੰਗਾਂ ਦੀ ਵਿਚਿੱਤਰ ਮਾਇਆ ਨੂੰ ਜਾਣ ਹੀ ਨਹੀਂ ਸਕਦਾ, ਭਾਵੇਂ ਜਾਣਨ ਦਾ ਯਤਨ ਵੀ ਕਰੇ, ਪਰ ਮਹਾਰਾਜ ਕਹਿੰਦੇ ਜਾਣਦਾ ਥੱਕ ਹਾਰ ਜਾਂਦਾ, ਆਰਬਲਾ ਪੂਰੀ ਹੋ ਜਾਂਦੀ ਹੈ, ਮਰ ਕੇ ਸੰਸਾਰ ਤੋਂ ਕੂਚ ਕਰ ਜਾਂਦਾ ਹੈ, ਪਰ ਵਿਚਿੱਤਰ ਮਾਇਆ ਨੂੰ ਪੂਰੀ ਤਰ੍ਹਾਂ ਜਾਣ ਹੀ ਨਹੀਂ ਸਕਦਾ। ਔਰ ਇਸ ਪ੍ਰਕਾਰ ਹਜੂਰ ਨੇ ਬਖਸ਼ਿਸ਼ ਕੀਤੀ ਹੈ, ਐ ਗੁਰਸਿੱਖੋ ਅਨੇਕ ਰੰਗ ਮਾਇਆ ਕੇ ਪੇਖੇ। ਅਨੇਕਾਂ ਕਹਿੰਦੇ ਸੰਸਾਰ ਦੇ ਰੰਗ ਮਾਇਆ ਦੇ ਦੇਖਣਾ ਕੀਤੇ ਹੈ। ਰੰਗਾਂ ਰੰਗਾਂ ਦੀ ਮਾਇਆ ਕਦੇ ਕਿਸੇ ਜੀਵ ਨੂੰ ਕਿਸੇ ਤਰ੍ਹਾਂ ਦਾ ਰੂਪ ਹੋ ਕਰਕੇ ਮੋਹਿਤ ਕਰਕੇ ਆਪਣੇ ਅਧੀਨ ਕਰ ਲੈਂਦੀ ਹੈ, ਕਦੇ ਕਿਸੇ ਤਰ੍ਹਾਂ ਛਲ ਕੇ ਆਪਣੇ ਅਧੀਨ ਕਰ ਲੈਂਦੀ ਹੈ। ਮਹਾਰਾਜ ਕਹਿੰਦੇ ਅਨੇਕਾਂ ਹੀ ਮਾਇਆ ਦੇ ਰੰਗ ਹਨ। ਕਿਸ ਸਾਥ ਨਾ ਚਾਲੈ ਭੋਰਾ। ਤੇ ਫਿਰ ਕਿਸੇ ਦੇ ਨਾਲ ਵੀ ਭੋਰਾ ਜਿੰਨਾ ਥੋੜਾ ਜਿੰਨਾ ਵੀ ਮਹਾਰਾਜ ਕਹਿੰਦੇ ਸਾਥ ਨਹੀਂ ਚੱਲਦੇ। ਪ੍ਰਤੱਖ ਜਿਹੜੀ ਮਾਇਆ ਹੈ ਜਾਂ ਫਿਰ ਚੇਤਨ ਮਾਇਆ ਹੈ, ਇੱਕ ਜੜ ਮਾਇਆ ਨਾ ਪੈਸੇ ਜਿਹੜੇ ਧਨ ਪਦਾਰਥ ਹੈ, ਤੇ ਦੂਜੀ ਚੇਤਨ ਮਾਇਆ, ਧੀਆਂ ਪੁੱਤਰ ਸਖੇ ਸੰਬੰਧੀ ਪਰਿਵਾਰ, ਉਹਨੂੰ ਚੇਤਨ ਮਾਇਆ ਕਿਹਾ ਜਾਂਦਾ ਹੈ। ਭਾਵੇਂ ਜੜ ਮਾਇਆ ਅਤੇ ਭਾਵੇਂ ਚੇਤਨ ਮਾਇਆ, ਪਰ ਮਹਾਰਾਜ ਕਹਿੰਦੇ ਕਿਛ ਸਾਥ ਨਾ ਚਾਲੈ ਭੋਰਾ। ਭੋਰਾ ਕਿ ਜਿੰਨਾ ਵੀ ਥੋੜਾ ਜਿੰਨਾ ਵੀ ਕੋਈ ਨਾਲ ਨਹੀਂ ਚੱਲਦਾ, ਨਾ ਤਾਂ ਕੋਈ ਸਖਾ ਸੰਬੰਧੀ ਨਾਲ ਜਾਂਦਾ ਅੰਤ ਸਮੇਂ, ਤੇ ਨਾ ਸਾਧ ਸੰਗਤ ਜੀ ਪੈਸੇ ਜਾਂਦੇ ਐ। ਸਿਕੰਦਰ ਬਾਦਸ਼ਾਹ ਨੇ ਆਪਣੇ ਹੱਥ ਖਾਪਣ ਦੇ ਵਿੱਚੋਂ ਬਾਹਰ ਕਢਾਏ ਸਨ, ਵਿਸ਼ੇਸ਼ ਕਰਕੇ ਆਖ ਕੇ ਮਰਨ ਦੇ ਵੇਲੇ, ਕਿ ਸੰਸਾਰ ਦੇ ਲੋਕ ਕਿਤੇ ਮੇਰੇ ਤਰ੍ਹਾਂ ਭਰਮ ਦੇ ਵਿੱਚ ਪੈ ਕੇ ਇਕੱਲਾ ਪੈਸਾ ਨਾ ਇਕੱਠਾ ਕਰਦੇ ਰਹਿ ਜਾਣ। ਪਤਾ ਲੱਗ ਜਾਵੇ ਸੰਸਾਰ ਦੇ ਲੋਕਾਂ ਨੂੰ ਕਿ ਏਡਾ ਵੱਡਾ ਇਹ ਦੁਨੀਆ ਦਾ ਬਾਦਸ਼ਾਹ ਸਿਕੰਦਰ ਬਾਦਸ਼ਾਹ, ਜੇ ਉਹ ਖਾਲੀ ਹੱਥ ਸੰਸਾਰ ਤੋਂ ਤੁਰ ਚੱਲਿਆ ਤੇ ਅਸੀਂ ਕੀ ਸੰਸਾਰ ਤੋਂ ਲੈ ਜਾਵਾਂਗੇ। ਇਸ ਲਈ ਪਰਮੇਸ਼ਰ ਦਾ ਨਾਮ ਰੂਪੀ ਧਨ ਇਕੱਠਾ ਕਰਨਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਐ, ਹੇ ਜੀਵ ਕਿਛ ਸਾਥ ਨਾ ਚਾਲੈ ਭੋਰਾ। ਭੋਰ ਨਾਮ ਸਵੇਰ ਦਾ ਹੈ, ਜਿਵੇਂ ਕਹਿੰਦੇ ਨਾ ਭੋਰ ਹੋ ਗਈ ਹੈ, ਭੋਰ ਭਇਆ, ਸਵੇਰ ਹੋ ਗਈ, ਭਾਵ
ਕਾਲ ਰੂਪੀ ਦਿਨ ਚੜ੍ਹਨੇ ਕਰਕੇ ਫਿਰ ਕੋਈ ਵੀ ਨਾਲ ਨਹੀਂ ਚੱਲਦਾ। ਜਦੋਂ ਕਾਲ ਰੂਪੀ ਦਿਨ ਚੜ੍ਹਦਾ ਹੈ ਨਾ, ਉਦਾਂ ਤਾਂ ਅਵਿਦਿਆ ਰੂਪ ਨੀਂਦਰਾ ਵਿੱਚ ਹੀ ਸੁੱਤਾ ਰਹਿੰਦਾ ਹੈ। ਜ਼ਿੰਦਗੀ ਸਾਰੀ ਜੀਵ ਦੀ ਸੁੱਤਿਆਂ ਲੰਘ ਜਾਂਦੀ ਹੈ, ਤਨ ਕਰਕੇ ਭਾਵੇਂ ਜਾਗਿਆ ਤੁਰਿਆ ਫਿਰਦਾ, ਪਰ ਮਨ ਜ਼ਿੰਦਗੀ ਭਰ ਸੁੱਤਾ ਰਹਿੰਦਾ ਅਵਿਦਿਆ ਦੀ ਨੀਂਦਰਾ ਵਿੱਚ, ਅਗਿਆਨਤਾ ਦੀ ਗਾਫਲਤਾ ਵਿੱਚ, ਉੱਠਦਾ ਹੀ ਨਹੀਂ ਹੈ। ਮਹਾਰਾਜ ਹਜੂਰ ਕਹਿੰਦੇ ਕਾਲ ਰੂਪੀ ਦਿਨ ਚੜ੍ਹਨੇ ਕਰਕੇ ਕੋਈ ਵੀ ਨਾਲ ਨਹੀਂ ਜਾਂਦਾ। ਅਵਿਦਿਆ ਦੀ ਗਾਫਲਤਾ ਹੀ ਕਰਕੇ ਜਿਨ੍ਹਾਂ ਨੂੰ ਆਪਣਾ ਮੰਨਦਾ, ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ। ਠਾਕੁਰ ਤੁਝ ਬਿਨ ਆਹੇ ਨਾ ਮੋਰਾ। हे ਮੇਰੇ ਮਾਲਕ ਪਰਮਾਤਮਾ ਜੀ, ਆਪ ਜੀ ਤੋਂ ਬਿਨਾ ਸਾਡਾ ਕੁਝ ਵੀ ਨਹੀਂ ਹੈ ਸੰਸਾਰ ਦੇ ਅੰਦਰ। हे ਪ੍ਰਮਾਤਮਾ, ਤੁਹਾਡੇ ਤੋਂ ਬਿਨਾ ਸਾਨੂੰ ਕਾਹਦਾ ਆਸਰਾ ਹੈ। हे ਪਰਮੇਸ਼ਰ ਜੀ, ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲੇ ਪਰਮਾਤਮਾ, ਤੁਹਾਡੇ ਤੋਂ ਬਿਨਾ ਸਾਨੂੰ ਕਿਸੇ ਦਾ ਆਸਰਾ ਨਹੀਂ ਹੈ। ਮੋਹਿ ਅਨਾਥ ਨਿਰਗੁਣ ਗੁਣ ਨਾਹੀ। ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ। ਐ ਗੁਰਸਿੱਖ, ਸਤਿਗੁਰਾਂ ਦੇ ਸਨਮੁਖ ਹੋ ਕੇ ਇਉਂ ਬੇਨਤੀ ਕਰਿਆ ਕਰੇ, ਮਹਾਰਾਜ ਮੋਹਿ ਅਨਾਥ ਨਿਰਗੁਣ ਗੁਣ ਨਾਹੀ। ਮਹਾਰਾਜ ਮੈਂ ਅਨਾਥ ਹਾਂ, ਯਤੀਮ ਹਾਂ, ਮੈਂ ਔਗਣ ਹਾਰਾ ਹਾਂ, ਮੇਰੇ ਅੰਦਰ ਕੋਈ ਵੀ ਸ਼ੁਭ ਗੁਣ ਨਹੀਂ ਹੈ। ਗੁਣਵਾਨ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਔਗਣ ਹਾਰਾ ਸਮਝਿਆ ਕਰ। ਕੋਈ ਨਾ ਕੋਈ ਔਗਣ ਅੰਦਰ ਛੁਪਿਆ ਹੀ ਹੋਇਆ ਹੈ। ਜਿੰਨਾ ਮਰਜ਼ੀ ਭਾਵੇਂ ਦਾਵਾ ਕਰੀ ਜਾਵੇ ਜੀ ਨਹੀਂ ਮੈਂ ਤਾਂ ਬੜਾ ਗੁਣਵਾਨ ਆ, ਮੈਂ ਤੇ ਔਗਣਾਂ ਨੂੰ ਧਾਰਨ ਨਹੀਂ ਕਰਦਾ, ਪਰ ਤੇਰੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਔਗਣ ਤੇਰੇ ਅੰਦਰ ਜ਼ਰੂਰ ਛਿਪਿਆ ਹੋਇਆ ਹੈ। ਔਰ ਇਸ ਪ੍ਰਕਾਰ ਹੰਕਾਰ ਤੋਂ ਬਚਣ ਵਾਸਤੇ ਗੁਣਵਾਨ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਔਗਣਹਾਰਾ ਸਮਝੀ ਜਾਇਆ ਕਰ। ਮਹਾਰਾਜ ਮੇਰੇ ਵਰਗਾ ਕੌਣ ਹੈ ਜਿਹੜਾ ਮਹਾਰਾਜ ਔਗਣਹਾਰਾ ਹੋਵੇ? ਮੇਰੇ ਵਰਗਾ ਕੌਣ ਹੈ ਮਹਾਰਾਜ ਜਿਹੜਾ ਅਕਿਰਤ ਕਣ ਹੋਵੇ? ਕੋਈ ਨਹੀਂ ਮਹਾਰਾਜ, ਸਭ ਤੋਂ ਵੱਡਾ ਅਕਿਰਤ ਕਣ ਹੈ, ਸਭ ਤੋਂ ਵੱਡਾ ਔਗਣਹਾਰਾ ਹੈ, ਕਿਉਂਕਿ ਤੁਹਾਡੇ ਨਾਲ ਕੀਤੇ ਹੋਏ ਇਕਰਾਰ ਨੂੰ ਮੈਂ ਭੁਲਾ ਦਿੱਤਾ। ਮਾਤਾ ਦੇ ਗਰਭ ਦੇ ਵਿੱਚ ਪੁੱਠਿਆਂ ਲਟਕਿਆਂ ਹੋਏ ਮਹਾਰਾਜ ਇਕਰਾਰ ਕੀਤਾ ਸੀ, ਐ ਪਰਮੇਸ਼ਰ ਜ਼ਿੰਦਗੀ ਭਰ ਮੈਂ ਸਵਾਸ ਸਵਾਸ ਤੁਹਾਡਾ ਸਿਮਰਨ ਕਰਾਂਗਾ, ਮੈਨੂੰ ਸੰਸਾਰ ਦੇ ਅੰਦਰ ਜਨਮ ਦਿਓ। ਪਰਮਾਤਮਾ ਇਹ ਮਾਤਾ ਦੇ ਗਰਭ ਦੇ ਵਿੱਚੋਂ ਮੈਨੂੰ ਕੁੰਭੀ ਨਰਕ ਦੇ ਵਿੱਚੋਂ ਬਾਹਰ ਕੱਢ, ਮੈਂ ਜੀਵਨ ਭਰ ਤੁਹਾਡਾ ਅਹਿਸਾਨ ਨਹੀਂ ਕਦਾਚਿਤ ਭੁੱਲਾਂਗਾ। ਪਰ ਮਹਾਰਾਜ ਕੀਤੇ ਹੋਏ ਇਕਰਾਰ ਨੂੰ ਵੀ ਅਸੀਂ ਭੁਲਾ ਦਿੱਤਾ, ਇਸ ਕਰਕੇ ਅਕਿਰਤ ਕਣ ਹੈ। ਮਹਾਰਾਜ ਕਹਿੰਦੇ ਹੋ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ, हे ਅਕਾਲ ਪੁਰਖ ਵਾਹਿਗੁਰੂ ਜੀ, ਮੋਹ ਅਨਾਥ ਨਿਰਗੁਣ ਗੁਣ ਨਾਹੀ। ਮਹਾਰਾਜ ਸੰਤੋਖ ਰੂਪੀ ਪਿਤਾ, ਫਿਰ ਖਿਮਾ ਰੂਪੀ ਮਾਂ ਨਾ ਹੋਣੇ ਕਰਕੇ ਮੈਂ ਯਤੀਮ ਹਾਂ। ਇਹ ਸ਼ੁਭ ਗੁਣ ਵੀ ਸਾਧ ਸੰਗਤ ਜੀ ਜੀਵ ਦੇ ਮਾਤਾ ਪਿਤਾ ਦੀ ਤਰ੍ਹਾਂ ਹੈ। ਸੰਤੋਖ ਰੂਪੀ ਪਿਤਾ, ਖਿਮਾ ਰੂਪ ਮਾਂ ਨਾ ਹੋਣੇ ਕਰਕੇ ਮਹਾਰਾਜ ਮੈਂ ਯਤੀਮ ਹਾਂ। ਦਇਆ ਧਰਮ ਧੀਰਜਤਾ ਸ਼ੁਭ ਵਿਚਾਰ ਇਤਿਆਦਿਕ ਸ਼ੁਭ ਗੁਣਾ ਤੋਂ ਹੀਣਾ ਹੋਣ ਕਰਕੇ ਮਹਾਰਾਜ ਮੈਂ ਨਿਰਗੁਣ ਹਾਂ, ਕੋਈ ਵੀ ਮੇਰੇ ਅੰਦਰ ਸ਼ੁਭ ਗੁਣ ਨਹੀਂ ਹੈ। ਮੈਂ ਆਹਿਓ ਤੁਮਰਾ ਧੋਰਾ। ਪਰ ਮਹਾਰਾਜ ਆਪ ਜੀ ਦੀ ਸ਼ਰਨ ਵਿੱਚ ਆ ਕਰਕੇ ਤੁਹਾਡਾ ਅਸੀਂ ਆਸਰਾ ਲੈਣਾ ਕੀਤਾ। ਗਰੀਬ ਨਵਾਜ ਆਪ ਜੀ ਨੂੰ ਮੂਲ ਸਰੂਪ ਜਾਣ ਕੇ ਤੁਹਾਡੀ ਸ਼ਰਨ ਧਾਰਨ ਕੀਤੀ ਹੈ ਕਿ ਤੁਹਾਡੇ ਤੋਂ ਬਿਨਾ ਮਹਾਰਾਜ ਮੇਰਾ ਕੌਣ ਹੈ ਸੰਸਾਰ ਦੇ ਅੰਦਰ? ਕੌਣ ਹੈ ਜੋ ਸਾਡੀ ਰੱਖਿਆ ਕਰਨ ਵਾਲਾ? ਹੈ ਅਕਾਲ ਪੁਰਖ ਪਰਮੇਸ਼ਰ, ਆਪ ਹੀ ਮਹਾਰਾਜ ਸਾਡੇ ਰੱਖਿਆ ਕਰਨ ਵਾਲੇ ਹੋ। ਤੁਹਾਡਾ ਹੀ ਮਹਾਰਾਜ ਸਾਨੂੰ ਆਸਰਾ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਬਲ 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 ਚਰਨ ਤੁਮਾਰੇ। हे ਪਰਮੇਸ਼ਰ ਜੀ, ਆਪ ਜੀ ਦੇ ਨਾਮ ਰੂਪ ਚਰਨਾਂ ਤੋਂ ਮਨ ਕਰਕੇ ਬਲਿਹਾਰ ਜਾਂਦੇ ਹਾਂ, ਬਾਣੀ ਕਰਕੇ ਬਲਿਹਾਰ ਜਾਂਦੇ ਹਾਂ, ਸਰੀਰ ਕਰਕੇ ਬਲਿਹਾਰ ਜਾਂਦੇ ਹਾਂ, ਸਦਾ ਸਦਾ ਬਲਿਹਾਰ ਕੁਰਬਾਨ ਜਾਂਦੇ ਹਾਂ। ਮਹਾਰਾਜ ਹਰ ਸਮੇਂ ਆਪ ਜੀ ਦੇ ਸਰੂਪ ਤੋਂ, ਤੁਹਾਡੇ ਨਾਮ ਤੋਂ ਬਲਿਹਾਰ ਜਾਣੇ ਜੋ ਪਰਮੇਸ਼ਰ, ਅਸੀਂ ਤੁਹਾਡੇ ਤੋਂ ਬਲਿਹਾਰ ਜਾਂਦੇ ਹਾਂ। ਬਲ 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 ਬਲ। ਔਰ ਇਸ ਪ੍ਰਕਾਰ ਸਰੀਰ ਦਾ ਬਲ ਹਾਰ ਕੇ, ਬੁੱਧੀ ਦਾ ਬਲ ਹਾਰ ਕੇ, ਮਨ ਬਾਣੀ ਸਰੀਰ ਦਾ ਮਹਾਰਾਜ ਅਸੀਂ ਬਲ ਹਾਰ ਕਰਕੇ ਤੁਹਾਡੇ ਤੋਂ ਕੁਰਬਾਨ ਜਾਂਦੇ ਹਾਂ। ਇਹਾ ਉਹਾ ਤੁਮਾਰਾ ਜੋਰਾ। ਕਿਉਂਕਿ ਇਹ ਐਸ ਲੋਕ ਵਿੱਚ ਤੇ ਉਹਾ ਪਰਲੋਕ ਵਿੱਚ
ਸਭ ਥਾਵਾਂ ਤੇ ਤੁਹਾਡਾ ਹੀ ਜ਼ੋਰ ਵਰਤ ਰਿਹਾ ਹੈ, ਤੁਹਾਡਾ ਹੀ ਪ੍ਰਤਾਪ ਹੈ, ਤੁਹਾਡਾ ਹੀ ਸਭ ਥਾਵਾਂ ਤੇ ਬਲ ਵਰਤਦਾ ਪਿਆ ਹੈ। ਇਸ ਲਈ ਮਹਾਰਾਜ ਤੁਹਾਡੇ ਤੋਂ ਹੀ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ, ਆਪ ਜੀ ਤੋਂ ਹੀ ਮਹਾਰਾਜ ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ, ਕਿਉਂਕਿ ਸਭ ਥਾਵਾਂ ਤੇ ਤੁਹਾਡਾ ਹੀ ਜ਼ੋਰ ਹੈ। ਜੀਵ ਦਾ ਆਪਣਾ ਕੋਈ ਜ਼ੋਰ ਨਹੀਂ ਹੈ, ਜੀਵ ਦਾ ਆਪਣਾ ਕੋਈ ਵੀ ਬਲ ਨਹੀਂ ਹੈ, ਨਾ ਬੋਲਣ ਵਿੱਚ, ਨਾ ਚੁੱਪ ਰਹਿਣ ਦੇ ਵਿੱਚ, ਨਾ ਕੁਝ ਮੰਗਣ ਵਿੱਚ, ਨਾ ਕਿਸੇ ਨੂੰ ਦੇਣ ਵਿੱਚ, ਨਾ ਜਿਉਂਦੇ ਰਹਿਣ ਵਿੱਚ, ਨਾ ਮਰਨ ਵਿੱਚ, ਕੋਈ ਵੀ ਆਪਣਾ ਜ਼ੋਰ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ, ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਮਹਾਰਾਜ ਕਹਿੰਦੇ ਜੇ ਕੋਈ ਦਾਅਵਾ ਕਰਦਾ ਵੀ ਹੈ ਕਿ ਮੇਰੇ ਅੰਦਰ ਜ਼ੋਰ ਹੈਗਾ, ਮੇਰੇ ਕੋਲ ਰਿੱਧੀਆਂ ਸਿੱਧੀਆਂ ਕਰਾਮਾਤਾਂ, ਚਾਹੇ ਮੇਰੇ ਸਰੀਰ ਦਾ ਬੜਾ ਬਲ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਜ਼ੋਰ ਲਾ ਕੇ ਦੇਖ ਲਵੇ, ਬਲ ਲਾ ਕੇ ਦੇਖ ਲਵੇ, ਪਰ ਪਰਮਾਤਮਾ ਦੇ ਨਾਲ ਕੋਈ ਜ਼ੋਰ ਨਹੀਂ ਚੱਲਣ ਵਾਲਾ। ਪਰਮੇਸ਼ਰ ਦੇ ਨਾਲ ਕਿਸੇ ਤਰ੍ਹਾਂ ਕੋਈ ਚਾਰਾ ਨਹੀਂ ਚੱਲਦਾ, ਤੇ ਜੇ ਪਰਮਾਤਮਾ ਦੇ ਨਾਲ ਕੋਈ ਚਾਰਾ ਨਹੀਂ ਚੱਲਦਾ ਤੇ ਫਿਰ ਝੁਕ ਕੇ ਉਹਨੂੰ ਨਮਸਕਾਰਾਂ ਕਰਿਆ ਕਰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ, ਜਿਸ ਠਾਕੁਰ ਸਿਓ ਨਾਹੀ ਚਾਰਾ, ਤਾ ਕਉ ਕੀਜੈ ਸਦ ਨਮਸਕਾਰਾ। ਸਦੀਵੀ ਕਾਲ ਦੀ ਨਮਸਕਾਰਾਂ ਕਰੀ ਜਾਇਆ ਕਰ, ਬਾਰੰਬਾਰ ਪਰਮਾਤਮਾ ਦੇ ਚਰਨਾਂ ਤੇ ਨਤਮਸਤਕ ਹੋਇਆ ਕਰ, ਕਿਉਂਕਿ ਉਹਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਹੈ। ਜਿਸ ਅੱਗੇ ਕੋਈ ਜ਼ੋਰ ਨਾ ਚੱਲੇ ਉਹਦੇ ਅੱਗੇ ਝੁਕਣਾ ਹੀ ਪੈਂਦਾ। ਸਾਧ ਸੰਗਤ ਜੀ ਝੁਕਣਾ ਪੈਂਦਾ ਹੈ ਨਾ, ਜਿਹਦੇ ਅੱਗੇ ਕੋਈ ਜ਼ੋਰ ਨਾ ਚੱਲੇ। ਤੇ ਪਰਮਾਤਮਾ ਦੇ ਅੱਗੇ ਕਿਹਦਾ ਜ਼ੋਰ ਚੱਲ ਸਕਦਾ ਹੈ? ਐਵੇਂ ਹੰਕਾਰ ਦੀਆਂ ਡੀਂਗਾਂ ਮਾਰਦਾ ਰਹਿੰਦਾ ਹੈ। ਝੁਕ ਕਰਕੇ ਪਰਮਾਤਮਾ ਦੇ ਚਰਨਾਂ ਤੇ ਨਮਸਕਾਰਾਂ ਕਰਿਆ ਕਰ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਉਚਾਰਨ ਕਰ ਰਹੀ ਹੈ, हे ਪ੍ਰਮਾਤਮਾ ਜੀ, ਬਲ 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 ਚਰਨ ਤੁਮਾਰੇ, ਈਹਾ ਊਹਾ ਤੁਮਾਰਾ ਜੋਰਾ। हे ਪਰਮੇਸ਼ਰ, ਲੋਕ ਪਰਲੋਕ ਦੇ ਵਿੱਚ ਈਹਾ ਇੱਥੇ ਤੇ ਊਹਾ ਹੋਰ ਪਰਦੇਸਾਂ ਵਿੱਚ ਵੀ, ਲੋਕ ਪਰਲੋਕ ਵਿੱਚ ਤੁਹਾਡਾ ਹੀ ਜ਼ੋਰ ਚੱਲਦਾ ਹੈ, ਸਭ ਥਾਵਾਂ ਤੇ ਤੁਹਾਡਾ ਹੀ ਬਲ ਵਰਤਦਾ ਹੈ। ਇਸ ਲਈ ਮਹਾਰਾਜ ਮਨ ਬਾਣੀ ਸਰੀਰ ਕਰਕੇ ਸਦਾ ਤੁਹਾਡੇ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਸਾਧ ਸੰਗ ਨਾਨਕ ਦਰਸ ਪਾਇਓ। ਸਤਿਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਨੇ ਸਾਧ ਸੰਗਤ ਦੁਆਰਾ ਪ੍ਰਮਾਤਮਾ ਦੇ ਦਰਸ਼ਨ ਪਾਏ ਹਨ, ਅਥਵਾ ਗੁਰੂ ਕੀ ਸੰਗਤ ਵਿੱਚ ਆ ਕੇ ਜਿਨ੍ਹਾਂ ਨੇ ਪ੍ਰਤੱਖ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਦਰਸ਼ਨ ਕੀਤੇ ਹਨ, ਬਿਨ ਸਿਓ ਸਗਲ ਨਿਹੋਰਾ। ਹਜੂਰ ਕਹਿੰਦੇ ਜਿਹੜੇ ਨਿਹਾਰਨ ਵਾਲੇ ਜਮ ਹਨ, ਔਕੜਾਂ ਹਨ, ਦੁੱਖ ਹਨ, ਰੋਗ ਹਨ, ਉਹ ਸਭ ਉਹਨਾਂ ਦੀ ਬਿਨਸ਼ ਗਏ ਹੈ। ਜਿਨ੍ਹਾਂ ਨੇ ਗੁਰੂ ਕੀ ਸੰਗਤ ਵਿੱਚ ਆ ਕੇ ਸ਼ਰਧਾ ਭਾਵਨਾ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਰਸੇ ਹੈ। ਗਰੀਬ ਨਵਾਜ ਸਤਿਗੁਰੂ ਜੀ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕਰਕੇ ਦਸਾਂ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, हे ਗਰੀਬ ਨਵਾਜ, ਆਪ ਜੀ ਪ੍ਰਤੱਖ ਜਾਗਦੀ ਜੋਤ ਹੋ। ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕੇ ਜਿਨ੍ਹਾਂ ਨੇ ਦਰਸ਼ਨ ਕੀਤੇ ਹੈ, ਮਹਾਰਾਜ ਕਹਿੰਦੇ ਸਭ ਉਹਨਾਂ ਦੇ ਵਿਕਾਰ ਵੀ ਪ੍ਰਮਾਤਮਾ ਨੇ ਨਾਸ਼ ਕਰ ਦਿੱਤੇ ਹੈ। ਨਿਹੋਰਾ ਜਿਹੜਾ ਕਾਲ ਹਰ ਸਮੇਂ ਤੱਕਦਾ ਰਹਿੰਦਾ, ਨਿਹਾਰਦਾ ਰਹਿੰਦਾ ਕਿ ਕਦੋਂ ਇਹਦਾ ਸਮਾਂ ਪੂਰਾ ਹੋਵੇ, ਇਹਦੇ ਗਲ ਵਿੱਚ ਫਾਹੀ ਪਾ ਕੇ ਲੈ ਜਾਵਾਂ, ਮਹਾਰਾਜ ਕਹਿੰਦੇ ਉਹ ਵੀ ਨਾਸ਼ ਕਰ ਦਿੱਤਾ। ਫਿਰ ਜਮ ਵੀ ਹਰ ਸਮੇਂ ਤੱਕਦੇ ਰਹਿੰਦੇ ਐ, ਜੀਵ ਨੂੰ ਸਜ਼ਾਵਾਂ ਦੇਣ ਦੇ ਵਾਸਤੇ ਕਿ ਭਜਨ ਬੰਦਗੀ ਨਹੀਂ ਕਰਦਾ, ਨਾਮ ਨਹੀਂ ਜਪਦਾ, ਇਹਨੂੰ ਤੁਸੀਂ ਹੀ ਦੇਵਾਂਗੇ, ਸਜ਼ਾਵਾਂ ਦੇਵਾਂਗੇ। ਪਰ ਮਹਾਰਾਜ ਕਹਿੰਦੇ ਗੁਰੂ ਕੀ ਸੰਗਤ ਵਿੱਚ ਇੰਨੀ ਵੱਡੀ ਸ਼ਕਤੀ ਹੈ, ਜੇ ਭਾਵਨਾ ਸਹਿਤ ਹੋ ਕੇ ਸਤਿਗੁਰਾਂ ਦੇ ਦੀਦਾਰ ਕਰਦਾ ਹੈ, ਪਰਮਾਤਮਾ ਸਭ ਉਹਨਾਂ ਦੇ ਔਕੜਾਂ ਜਮਾ ਕਾਲ ਦੀ ਫਾਹੀ ਵੀ ਕੱਟ ਦਿੰਦਾ ਹੈ। ਗੋਜਰੀ ਮਹੱਲਾ ਪੰਜਵਾ। ਆਲ ਜਾਲ ਭ੍ਰਮ ਮੋਹਤ ਜਾਵੇ। ਸਾਧ ਸੰਗਤ ਜੀ, ਜੀਵਨ ਦੇ ਅੰਦਰ ਪੈਣ ਵਾਲੇ ਜਿਹੜੇ ਬੰਧਨ ਹਨ, ਤਿਨਾਂ ਪ੍ਰਥਾਈ ਮਹਾਰਾਜ ਹੁਣ ਉਚਾਰਨ ਕਰ ਰਹੇ ਹੈ। ਆਲ ਨਾਮ ਘਰ ਦਾ ਹੈ,
ਤੇ ਜਾਲ ਨਾਮ ਜੰਜਾਲ ਦਾ ਹੈ। ਆਲ ਨਾਮ ਸਰੀਰ ਰੂਪੀ ਘਰ ਦਾ ਵੀ ਹੈ। ਭਾਵੇਂ ਇੱਕ ਪਰਿਵਾਰ ਹੈ, ਘਰ ਦੇ ਵਿੱਚ ਪਰਿਵਾਰ ਰਹਿੰਦਾ ਹੀ ਹੈ ਨਾ, ਧੀਆਂ ਪੁੱਤਰ। ਫਿਰ ਸਾਧ ਸੰਗਤ ਜੀ, ਸਾਡੇ ਜਿਹੜੇ ਪਰਿਵਾਰ ਕੁਟੁੰਬ ਘਰ ਦੇ ਵਿੱਚ ਰਹਿੰਦਾ ਹੈ, ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਪ੍ਰਮਾਤਮਾ ਦਾ ਭਜਨ ਨਹੀਂ ਕਰਦਾ, ਉਨੀ ਦੇਰ ਤੱਕ ਪਰਿਵਾਰ ਜੰਜਾਲ ਰੂਪ ਰਹਿੰਦਾ ਹੈ। ਜਿੰਨੀ ਦੇਰ ਤੱਕ ਸ਼ਬਦ ਦਾ ਅਭਿਆਸ ਨਹੀਂ ਕਰਦਾ। ਕਿਉਂਕਿ ਸਿੱਧਾਂ ਨੇ ਸਵਾਲ ਕੀਤਾ ਸੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ, ਬੇਨਤੀ ਕੀਤੀ ਸੀ, ਮਹਾਰਾਜ ਆਪ ਜੀ ਨੇ ਗ੍ਰਸਤੀ ਜੀਵਨ ਧਾਰਨ ਕੀਤਾ ਹੈ, ਤੇ ਗ੍ਰਸਤੀ ਤਾਂ ਕੇਵਲ ਬੰਧਨਾਂ ਦਾ ਘਰ ਹੀ ਹੁੰਦਾ, ਜਿਹੜਾ ਗ੍ਰਸਤ ਆਸ਼ਰਮ ਨੂੰ ਧਾਰਨ ਕਰਨਾ ਹੈ, ਇਹ ਤਾਂ ਜੰਜਾਲ ਦਾ ਘਰ ਹੈ। ਮਹਾਰਾਜ ਤੁਸੀਂ ਤਾਂ ਜੰਜਾਲ ਦੇ ਵਿੱਚ ਫਸੇ ਹੋਵੋਗੇ, ਤੁਸੀਂ ਕਿਵੇਂ ਭਵ ਸਾਗਰ ਤੋਂ ਪਾਰ ਹੋ ਸਕਦੇ ਹੋ? ਮਹਾਰਾਜ ਜੀ ਨੇ ਕਿਹਾ ਬੜਾ ਸੁਖਾਲਾ ਹੈ। ਐ ਸਿੱਧੋ, ਐ ਜੋਗੀ, ਤੁਸੀਂ ਕਾਹਦੇ ਵਾਸਤੇ ਡਰਦੇ ਪਏ ਹੋ? ਬੜਾ ਸੁਖਾਲਾ ਹੈ, ਸੁਖੈ ਨਹੀਂ ਭਵ ਸਾਗਰ ਤੋਂ ਤਰ ਸਕੀਦਾ। ਮਹਾਰਾਜ ਉਹ ਕਿਵੇਂ? ਤੇ ਹਜੂਰ ਕਹਿਣ ਲੱਗੇ, ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਕਹਿੰਦੇ ਜਿਵੇਂ ਕਮਲ ਪਾਣੀ ਵਿੱਚ ਰਹਿੰਦਾ ਵੀ ਨਿਰਲੇਪ ਰਹਿੰਦਾ ਹੈ, ਮੁਰਗਾਈ ਪੰਛੀ ਪਾਣੀ ਵਿੱਚ ਹੁੰਦਾ ਹੋਇਆ ਵੀ ਆਪਣੇ ਪੰਖਾਂ ਨੂੰ ਭਿੱਜਣ ਨਹੀਂ ਦਿੰਦਾ, ਜਦੋਂ ਚਾਹੇ ਉਡਾਰੀ ਮਾਰ ਜਾਂਦਾ ਹੈ। ਇਸੇ ਪ੍ਰਕਾਰ ਇਹ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਸ਼ਬਦ ਦੇ ਨਾਲ ਚਿਤ ਬਿਰਤੀ ਨੂੰ ਜੋੜ ਕੇ ਰੱਖਣਾ। ਕਦੇ ਪਰਿਵਾਰ ਦੇ ਸ਼ਰੀਰਾਂ ਦੇ ਮੋਹ ਵਿੱਚ, ਪਦਾਰਥਾਂ ਦੀ ਮੇਰ ਤੇਰ ਦੇ ਵਿੱਚ ਆਪਣੇ ਚਿੱਤ ਨੂੰ ਲੁਭਾਏ ਮਨ ਨਾ ਹੋਣ ਦੇਣਾ। ਮਹਾਰਾਜ ਕਹਿੰਦੇ ਐਸਾ ਗੁਰਮੁਖ ਪਿਆਰਾ ਵੀ ਜਦੋਂ ਚਾਹੇ ਭਵ ਸਾਗਰ ਤੋਂ ਇਹ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਪ੍ਰਮਾਤਮਾ ਦੇ ਘਰ ਪਹੁੰਚ ਸਕਦਾ ਹੈ। ਕਦੇ ਵੀ ਜੰਮਣ ਮਰਨ ਦੇ ਗੋਤੇ ਨਹੀਂ ਖਾਵੇਗਾ, ਜਿਹੜਾ ਸ਼ਬਦ ਦੇ ਨਾਲ ਆਪਣੀ ਸੁਰਤ ਨੂੰ ਜੋੜੇਗਾ। ਇਉਂ ਗਰੀਬ ਨਵਾਜ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਆਲ ਜਾਲ ਭ੍ਰਮ ਮੋਹ ਤਜਾਵੈ। ਤਜਾਵੈ ਨਾਮ ਤਿਆਗਣ ਦਾ। ਉਹਨਾਂ ਗੁਰਮੁਖਾਂ ਦੇ ਸਾਧ ਸੰਗਤ ਜੀ ਘਰ ਦੇ ਪੈਣ ਵਾਲੇ ਜਿੰਨੇ ਵੀ ਜੰਜਾਲ ਹਨ, ਸ਼ਰੀਰਾਂ ਦੇ ਮੋਹ ਦੇ ਜੰਜਾਲ, ਪਦਾਰਥਾਂ ਦੀ ਮਮਤਾ ਦੇ ਜੰਜਾਲ, ਸਭ ਛੱਡੇ ਗਏ ਹਨ। ਪ੍ਰਭ ਸੇਤੀ ਰੰਗ ਲਾਈ, ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੇ ਨਾਲ ਰੰਗ ਪ੍ਰੀਤ ਲਗਾਈ ਹੈ, ਜਿਨ੍ਹਾਂ ਦਾ ਪਿਆਰ ਪਰਮੇਸ਼ਰ ਦੇ ਚਰਨਾਂ ਵਿੱਚ ਲੱਗਾ ਹੈ। ਸਾਧ ਸੰਗਤ ਜੀ, ਉਹ ਕਿੰਨੇ ਕਿੰਨੇ ਗੁਰਮੁਖ ਪਿਆਰੇ, ਅਭਿਆਸੀ ਗੁਰਮੁਖ ਪਿਆਰੇ ਹੈ, ਉਹ ਵੀ ਤਾਂ ਪਰਿਵਾਰ ਵਿੱਚ ਹੀ ਰਹਿੰਦੇ ਆ ਨਾ। ਉਹ ਸਾਧ ਸੰਗਤ ਜੀ ਹਰ ਸਮੇਂ ਸਿਮਰਨ ਕਰਦੇ ਰਹਿੰਦੇ, ਪਰਿਵਾਰ ਵਿੱਚ ਰਹਿ ਕੇ ਵੀ ਪਰਮਾਤਮਾ ਨੂੰ ਕਦੇ ਵਿਸਾਰਦੇ ਨਹੀਂ ਹੈ। ਬੜੇ ਪਿਆਰ ਵਾਲੇ ਇੱਥੇ ਪ੍ਰੇਮੀ ਕਈ ਆ ਕਰਕੇ ਮਿਲਦੇ ਆ। ਸਾਧ ਸੰਗਤ ਜੀ ਕਿੰਨਾ ਕਿੰਨਾ ਵੱਡਾ ਪਰਿਵਾਰ ਵੀ ਉਹਨਾਂ ਦਾ, ਕਾਰੋਬਾਰ ਵੀ ਹੈ, ਫਿਰ ਛੋਟਾ ਨਹੀਂ, ਵੱਡੇ ਵੱਡੇ ਕਾਰੋਬਾਰ ਵੀ ਉਹਨਾਂ ਦੇ ਚੱਲਦੇ ਆ, ਪਰ ਚਿਤ ਬਿਰਤੀ ਨੂੰ ਪਰਮਾਤਮਾ ਦੇ ਚਰਨਾਂ ਨਾਲ ਹੀ ਜੋੜ ਕੇ ਰੱਖਦੇ ਹਨ। ਲੰਬੇਰਾ ਸਮਾਂ ਸਿਮਰਨ ਕਰਨ ਦੇ ਵਿੱਚ, ਅਭਿਆਸ ਦੇ ਵਿੱਚ, ਸ਼ਬਦ ਦਾ ਅਭਿਆਸ ਕਰਨ ਦੇ ਵਿੱਚ ਹੀ ਲਗਾਉਂਦੇ ਆ। ਚਿੱਤ ਨੂੰ ਨਹੀਂ ਕਦੇ ਵੀ ਵਿਹਲਾ ਛੱਡਦੇ, ਚਿੱਤ ਪਰਮਾਤਮਾ ਦੇ ਚਰਨਾਂ ਨਾਲ ਹੀ ਜੋੜੀ ਰੱਖਦੇ ਆ। ਐਸਾ ਗੁਰਮੁਖਾਂ ਦਾ ਜੀਵਨ ਹੈ। ਮਹਾਰਾਜ ਕਹਿੰਦੇ ਪਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਲੱਗ ਜਾਵੇ ਤੇ ਫਿਰ ਪੈਣ ਵਾਲੇ ਜੰਜਾਲ, ਸ਼ਰੀਰਾਂ ਦੇ ਮੋਹ ਰੂਪੀ ਜੰਜਾਲ, ਪਦਾਰਥਾਂ ਦੀ ਮੇਰ ਤੇਰ ਦੇ ਜੰਜਾਲ, ਇਹ ਜੰਜੀਰਾਂ ਸਭ ਤਿਆਗੀਆਂ ਜਾਂਦੀਆਂ ਨੇ, ਸਭ ਟੁੱਟ ਜਾਂਦੇ ਆ। ਜੀਵ ਦੇ ਬੰਧਨ ਮਹਾਰਾਜ ਕੱਟ ਦਿੰਦੇ ਹਨ। ਜਿਹੜਾ ਗੁਰਸਿੱਖ ਆਪਣੇ ਮਨ ਨੂੰ ਐਸਾ ਉਪਦੇਸ਼ ਦ੍ਰਿੜ ਕਰਵਾਉਂਦਾ ਰਹਿੰਦਾ ਹੈ, ਬਾਰ-ਬਾਰ ਸਤਿਗੁਰੂ ਜੀ ਦੇ ਬਚਨ ਯਾਦ ਕਰਾਉਂਦਾ ਰਹਿੰਦਾ, ਹੈ ਮਨਾ ਐਸਾ ਕੰਮ ਮੂਲੇ ਨਾ ਕੀਚੈ ਜੇਤ ਅੰਤ ਪਛੋਤਾਈਐ। ਹੈ ਮੇਰੇ ਪਿਆਰੇ ਮਨਾ, ਭੁੱਲ ਕੇ ਵੀ ਕਿਤੇ ਇਦਾਂ ਦਾ ਕਰਮ ਨਾ ਕਰ ਬੈਠੇ ਜਿਸ ਕਰਕੇ ਬਾਅਦ ਵਿੱਚ ਤੈਨੂੰ ਪਛਤਾਉਣਾ ਪਵੇ। ਇਸ ਲਈ ਪਹਿਲਾਂ ਸੁਚੇਤ ਹੋ ਕਰਕੇ ਕਦਮ ਕਦਮ ਵਿਚਾਰ ਕਰਕੇ ਚੱਲਿਆ ਕਰ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਜੇਕਰ ਸਤਿਗੁਰੂ ਜੀ ਦਾ ਐਸਾ ਉਪਦੇਸ਼ ਆਪਣੇ ਮਨ ਨੂੰ ਬਾਰ-ਬਾਰ ਜੀਵ ਚੇਤੇ ਕਰਾਉਂਦਾ ਰਹਿੰਦਾ, ਬਾਰ-ਬਾਰ ਯਾਦ ਕਰਵਾਉਂਦਾ ਰਹਿੰਦਾ ਹੈ, ਉਹ ਫਿਰ ਸਹਿਜੇ ਸਹਿਜੇ ਪਰਮਾਤਮਾ ਦੇ ਗੁਣ ਗਾਉਣ ਦੇ ਵਿੱਚ ਲੱਗਾ ਰਹਿੰਦਾ ਹੈ। ਅਥਵਾ ਮਹਾਰਾਜ ਜੀ ਨੂੰ ਬੇਨਤੀ ਕੀਤੀ ਸਿੱਖਾਂ ਨੇ, ਐ ਸਤਿਗੁਰੂ ਜੀ
ਕੈਸਾ ਉਪਦੇਸ਼ ਦ੍ਰਿੜ ਕਰਾਉਣਾ ਚਾਹੀਦਾ ਆਪਣੇ ਮਨ ਨੂੰ। ਮਹਾਰਾਜ ਕਹਿੰਦੇ ਸਹਿਜ ਸਹਿਜ ਗੁਣ ਗਾਈ, ਕਾਲੇ ਨਹੀਂ ਪੈਣਾ, ਕਾਲਾਪਨ ਛੱਡ ਕੇ ਸਹਿਜ ਸ਼ਾਂਤੀ ਸਹਿਤ ਹੋ ਕੇ, ਸਹਿਜ ਹਿਰਦੇ ਦੀ ਅਡੋਲਤਾ ਬਣਾ ਕੇ, ਸਹਿਜ ਪੂਰਨ ਵਿਸ਼ਵਾਸ ਰੱਖ ਕੇ, ਸਹਿਜ ਭਟਕਦੇ ਹੋਏ ਮਨ ਨੂੰ ਇਕਾਗਰ ਕਰਕੇ, ਸਹਿਜ ਗਿਆਨ ਦੇ ਸਹਿਤ ਹੋ ਕਰਕੇ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਗੁਣ ਗਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਣੇ ਕਰਕੇ ਫਿਰ ਤੂੰ ਪ੍ਰਮਾਤਮਾ ਗੁਣੀ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਸਰੂਪ ਹੋ ਜਾਵੇਗਾ। ਐਸਾ ਮਹਾਰਾਜ ਕਹਿੰਦੇ ਆਪਣੇ ਮਨ ਨੂੰ ਜਿਹੜਾ ਉਪਦੇਸ਼ ਹੈ ਨਾ ਦ੍ਰਿੜ ਕਰਾਉਣਾ ਕਰ, ਪਰਪੱਕ ਕਰਾਉਣਾ ਕਰ। ਕਿ ਜਿਵੇਂ ਮਹਾਰਾਜ ਜੀ ਨੇ ਉਚਾਰਨ ਕੀਤਾ ਕਿ ਜਿਵੇਂ ਸਹਿਜੇ ਸਹਿਜ ਰਿੜਕਦਿਆਂ ਮੱਖਣ ਨਿਕਲ ਜਾਂਦਾ ਹੈ। ਜੇ ਸਾਧ ਸੰਗਤ ਜੀ ਬਹੁਤਾ ਵੀ ਕੋਈ ਆਲਸੀ ਬਣ ਜਾਂਦਾ ਹੈ ਤੇ ਫਿਰ ਵੀ ਨਹੀਂ ਭਜਨ ਕਰ ਸਕਦਾ। ਜੇ ਬਹੁਤ ਜ਼ਿਆਦਾ ਹੀ ਸਲੋ ਹੋ ਜਾਵੇ, ਸਹਿਜੇ ਹੋ ਜਾਂਦਾ ਹੈ ਕਿ ਕੋਈ ਨਹੀਂ, ਅਜੇ ਬੜਾ ਸਮਾਂ ਜ਼ਿੰਦਗੀ ਦਾ ਲੰਬਾ ਸਮਾਂ, ਫਿਰ ਕਿਤੇ ਨਿਤਨੇਮ ਕਰਨਾ ਸ਼ੁਰੂ ਕਰਾਂਗੇ, ਫਿਰ ਕਿਤੇ ਗੁਰੂ ਵਾਲੇ ਬਣ ਜਾਵਾਂਗੇ, ਫਿਰ ਕਿਤੇ ਗੁਰੂ ਕੀ ਸੰਗਤ ਕਰਿਆ ਕਰਾਂਗੇ। ਮਹਾਰਾਜ ਕਹਿੰਦੇ ਆਲਸੀ ਹੋ ਜਾਂਦਾ, ਉਹ ਵੀ ਨਹੀਂ ਕੁਝ ਖੱਟ ਸਕਦਾ ਤੇ ਇੱਕ ਬੜੀ ਤੇਜ਼ੀ ਦੇ ਨਾਲ ਚੱਲਦਾ ਹੈ। ਜੇ ਕਿਤੇ ਮਨ ਫੁਰਨ ਆ ਗਿਆ ਕਿ ਸਾਰਾ ਦਿਨ ਲੱਗਾ ਹੀ ਰਿਹਾ, ਅਭਿਆਸ ਕਰਦਾ ਰਿਹਾ, ਸ਼ਬਦ ਦਾ ਅਭਿਆਸ ਕਰੀ ਗਿਆ। ਜਦੋਂ ਅਗਲੇ ਦਿਨ ਲੱਗਣ ਲੱਗਾ ਤੇ ਫਿਰ ਪੁੜਪੜੀਆਂ ਪੀੜ ਕਰਨ ਲੱਗ ਪਈਆਂ ਤੇ ਮਨ ਜਿਹੜਾ ਫਿਰ ਉਹ ਆਲਸੀ ਬਣ ਜਾਂਦਾ ਕਿ ਨਹੀਂ, ਇਹ ਨਹੀਂ ਮੇਰੇ ਤੋਂ ਹੋਣਾ। ਭਾਵ ਸਹਿਜੇ ਸਹਿਜੇ ਥੋੜਾ ਥੋੜਾ ਅਭਿਆਸ ਕਰਨਾ ਸ਼ੁਰੂ ਕਰੇ, ਚਿੱਤ ਦੀ ਇਕਾਗਰਤਾ ਬਣਾਉਣੀ ਸ਼ੁਰੂ ਕਰੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਸਹਿਜ ਸਹਿਜ ਗੁਣ ਗਾਈ। हे ਜੀਵ ਆਪਣੇ ਮਨ ਨੂੰ ਐਸਾ ਉਪਦੇਸ਼ ਦ੍ਰਿੜ ਕਰਵਾ ਕਿ ਕਾਲਾਪਨ ਛੱਡ ਕੇ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਗੁਣ ਗਾਵੇ। ਜੇ ਜੀਵਨ ਦੇ ਅੰਦਰ ਕੁਝ ਅਜੇ ਪ੍ਰਾਪਤੀ ਨਹੀਂ ਨਾ ਹੋ ਰਹੀ ਤੇ ਆਪਣੇ ਅੰਦਰ ਦੀਆਂ ਘਾਟਾਂ ਸਮਝੇ ਕਿ ਮੇਰੇ ਅੰਦਰ ਘਾਟਾਂ ਨਹੀਂ, ਪ੍ਰਮਾਤਮਾ ਪੂਰਾ ਹੀ ਹੈ। ਇਹ ਨਾ ਕਹੀ ਜਾਵੇ ਰੱਬ ਨੂੰ ਤਾਨੇ ਨਾ ਮਾਰੇ, ਸ਼ਿਕਵਾ ਨਾ ਕਰੇ, ਰੱਬ ਤੇ ਗਿਲਾ ਨਾ ਕਰੇ ਕਿ ਪ੍ਰਮਾਤਮਾ ਇੰਨਾ ਸਮਾਂ ਹੋ ਗਿਆ ਮੈਨੂੰ ਬੰਦਗੀ ਕਰਦੇ ਆ, ਮੈਨੂੰ ਅਜੇ ਤੱਕ ਦਿੱਤਾ ਕੀ ਹੈ, ਮੈਨੂੰ ਅਜੇ ਤੱਕ ਪ੍ਰਾਪਤੀ ਕਿਉਂ ਨਹੀਂ ਹੋ ਰਹੀ। ਮਹਾਰਾਜ ਕਹਿੰਦੇ ਇਹ ਮਨ ਵਿੱਚ ਭਾਵਨਾ ਬਣਾ ਕਰਕੇ, ਹਿਰਦੇ ਅੰਦਰ ਵਿਸ਼ਵਾਸ ਰੱਖ ਕਰਕੇ ਪ੍ਰਮਾਤਮਾ ਦਾ ਜਾਪ ਜਪੀ ਜਾਵੇ, ਵਾਹਿਗੁਰੂ ਜੀ ਦੇ ਗੁਣ ਗਾਈ ਜਾਵੇ ਕਿ ਮੇਰੇ ਹੀ ਕੋਈ ਪੂਰਬਲੇ ਜਨਮਾਂ ਦਾ ਕੋਈ ਫਲ ਹੈ ਜਿਨ੍ਹਾਂ ਕਰਕੇ ਅਜੇ ਰੁਕਾਵਟਾਂ ਪਈ ਜਾ ਰਹੀਆਂ ਨੇ, ਜਿਸ ਕਰਕੇ ਅਜੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਪਈ। ਕਿਉਂਕਿ ਸਾਧ ਸੰਗਤ ਜੀ ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹੋ। ਇਹ ਪਤਾ ਨਹੀਂ ਕਿੰਨੇ ਕੁ ਜਨਮਾਂਤਰਾਂ ਦੀ ਮੈੜ ਲੱਗੀ ਹੈ। ਤੇ ਫਿਰ ਜੇ ਇੱਕੋ ਵਾਰ ਹੀ ਕਹੇ ਕਿ ਮੈਂ ਹੁਣ ਬਸ ਥੋੜੇ ਜਿਹੇ ਪਾਠ ਕਰਕੇ ਤੇ ਹੁਣੇ ਮੈਨੂੰ ਪ੍ਰਾਪਤੀ ਹੋ ਜਾਵੇ, ਇਹ ਤਾਂ ਫਿਰ ਕੋਈ ਇਨਸਾਫ ਵਾਲੀ ਗੱਲ ਥੋੜਾ। ਜ਼ਿੰਦਗੀ ਪਰ ਪਾਪ ਕਰਮ ਕੀਤੇ ਆ, ਪਹਿਲਾਂ ਵੀ ਜਨਮਾਂ ਦਾ ਪਤਾ ਨਹੀਂ ਕਿੰਨੇ ਕੋ ਪਾਪ ਕਰਮ ਕਰਕੇ ਆਇਆ ਤੇ ਫਿਰ ਹੁਣ ਥੋੜੇ ਜਿਹੇ ਸਮੇਂ ਵਿੱਚ ਹੀ ਕਾਲਾ ਪੈ ਜਾਵੇ, ਕੋਈ ਨਿਆਮ ਵਾਲੀ ਗੱਲ ਨਹੀਂ ਹੈ। ਤੇ ਜਾਂ ਫਿਰ ਸਾਡਾ ਸੁਭਾਅ ਹੁੰਦਾ ਹੈ ਥੋੜਾ ਸਮਾਂ ਗੁਰਬਾਣੀ ਪੜ੍ਹੀਏ, ਜਪਜੀ ਸਾਹਿਬ ਦਾ ਪਾਠ ਕੀਤਾ ਤੇ ਸਾਰਾ ਦਿਨ ਦੁਨੀਆ ਭਰ ਦੀਆਂ ਗੱਲਾਂ ਕਰਦੇ ਰਹੇ, ਕਦੇ ਕਿਸੇ ਦੀ ਨਿੰਦਿਆ, ਕਦੇ ਕਿਸੇ ਦੀ ਚੁਗਲੀ, ਤੇ ਮਨ ਉੱਥੇ ਕੀ ਇਕਾਗਰ ਹੋਣਾ, ਮਨ ਕਿਵੇਂ ਟਿਕੇਗਾ। ਕਿਉਂਕਿ ਮਨ ਨੂੰ ਜ਼ਿਆਦਾ ਸਮਾਂ ਜਿਸ ਪਾਸੇ ਲਗਾਉਂਦੇ ਆ ਨਾ, ਬਾਰ-ਬਾਰ ਉਸੇ ਚੀਜ਼ ਨੂੰ ਸਿਮਰਦਾ, ਚੇਤੇ ਕਰਦਾ ਬਾਰ-ਬਾਰ। ਇਹ ਸੁਭਾਵਿਕ ਹੀ ਹੈ ਨਾ, ਜੋ ਕੁਝ ਅੱਖਾਂ ਦੇ ਨਾਲ ਦੇਖਦੇ ਹਾਂ, ਬਾਰ-ਬਾਰ ਸੁਣਦੇ ਆ, ਉਹ ਕੁਝ ਹੀ ਮਨ ਦੇ ਅੰਦਰ ਚੱਲਦਾ ਤੇ ਕਈ ਵਾਰ ਸੁਪਨੇ ਵਿੱਚ ਬਰੜਾ ਕੇ ਵੀ ਉਹ ਕੁਝ ਚੱਲ ਰਿਹਾ ਹੁੰਦਾ। ਉਹ ਜੋ ਗੱਲਾਂ ਕਰਦਾ ਸੌਂ ਜਾਂਦਾ ਤੇ ਸੁਪਨੇ ਵਿੱਚ ਵੀ ਉਦਾਂ ਹੀ ਖਿੜਖੜਾ ਕੇ ਕਈ ਵਾਰ ਹੱਸਣ ਡਿਆ ਹੁੰਦਾ ਤੇ ਕਈ ਵਾਰ ਭੰਮਾ ਮਾਰ ਕੇ ਰੋਣ ਲੱਗ ਪੈਂਦਾ। ਇਹ ਮਨ ਦੀ ਇਦਾਂ ਦੀ ਹਾਲਤ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਹਿਜ ਸਹਿਜ ਗੁਣ ਗਾਈ, हे ਜੀਵ ਸਹਿਜ ਸਹਿਜੇ ਸ਼ਾਂਤੀ ਪੂਰਵਕ ਹੋ ਕਰਕੇ ਕਾਲਾਪਨ ਛੱਡ ਕੇ ਪਰਮਾਤਮਾ ਦੇ ਗੁਣ ਗਾਇਆ ਕਰ। ਇਉਂ ਆਪਣੇ ਮਨ ਨੂੰ ਸਮਝਾਉਣਾ ਕਰ। हे ਬੰਦਗੀ ਕਰਨ ਵਾਲੀ ਸਤਿਪੁਰਸ਼ ਰੂਪੀ ਸੱਜਣੋ, ਪਰਮੇਸ਼ਰ ਦੇ ਪਿਆਰੇ ਸਤਿਪੁਰਸ਼ੋ, ਐਸਾ ਅਕਾਲ ਪੁਰਖ ਵਾਹਿਗੁਰੂ ਸੱਚਾ ਸੱਜਣ ਹੈ। ਐਸਾ ਪਰਮੇਸ਼ਰ ਜਿਹੜਾ ਸਦਾ ਹੀ ਸਹਾਇਕ ਹੋਣ ਵਾਲਾ, ਸਾਡੀ ਰੱਖਿਆ ਕਰਨ ਵਾਲਾ ਹੈ।
ਜਿਸ ਪ੍ਰਮਾਤਮਾ ਦੇ ਨਾਲ ਮਿਲਣੇ ਕਰਕੇ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ। ਅਥਵਾ हे ਪ੍ਰਮਾਤਮਾ ਸਾਜਨ ਐਸੋ ਸੰਤ ਸਹਾਈ। हे ਪ੍ਰਾਣਾ ਧਾਰੀ ਜੀਵ ਜਿਹੜੇ ਬੰਦਗੀ ਕਰਨ ਵਾਲੇ ਸਤਿਪੁਰਸ਼ ਹਨ, ਉਹ ਵੀ ਜ਼ਿੰਦਗੀ ਵਿੱਚ ਬੜੀ ਵੱਡੀ ਸਹਾਇਤਾ ਕਰਦੇ ਆ, ਬਹੁਤ ਵੱਡੀ। ਜਿਵੇਂ ਜਿੱਦਾਂ ਦਾ ਕੋਈ ਗੁਣ ਜਾਣਦਾ ਹੋਵੇ ਨਾ, ਸਾਧ ਸੰਗਤ ਜੀ, ਸਹਾਇਤਾ ਲੈਣ ਵਾਸਤੇ ਉਸ ਗੁਣਵਾਨ ਮਨੁੱਖ ਦੇ ਕੋਲ ਜਾਈਦਾ ਹੈ। ਮਨੁੱਖ ਜਿੱਦਾਂ ਦਾ ਕੋਈ ਕਾਰੋਬਾਰ ਕਰਦਾ ਹੈ, ਬੇਨਤੀ ਉਦਾਹਰਣ ਵਜੋਂ ਬੇਨਤੀ ਕਰਦਾ ਪਿਆ, ਮਨੁੱਖ ਨੂੰ ਜਿੱਦਾਂ ਦੀ ਕੰਮ ਦੀ ਲੋੜ ਹੋਵੇ ਨਾ, ਉਦਾਂ ਦੇ ਗੁਣਵਾਨ ਦੇ ਕੋਲ ਜਾਂਦਾ ਹੈ। ਇਹ ਦੁਨਿਆਵੀ ਇੱਕ ਸੰਸਾਰ ਦੀ ਵਿੱਤ ਹੈ, ਰੀਤੀ ਹੈ। ਤੇ ਜਿਸ ਨੇ ਬੰਦਗੀ ਦੇ ਰਸਤੇ ਤੇ ਚੱਲਣਾ, ਉਹਨੂੰ ਬੰਦਗੀ ਵਾਲਿਆਂ ਕੋਲ ਤਾਂ ਜਾਣਾ ਪਵੇਗਾ ਹੀ ਨਾ, ਕਿ ਨਹੀਂ ਜਾਣਾ ਪਵੇਗਾ? ਜਾਣਾ ਪਵੇਗਾ। ਅੱਜ ਭਾਵੇਂ ਇਸ ਗੱਲ ਨੂੰ ਝੁਠਲਾਇਆ ਜਾ ਰਿਹਾ ਹੈ, ਬੜਾ ਜ਼ੋਰਦਾਰ ਸਾਡੇ ਪ੍ਰਚਾਰਕ ਵੀਰ ਜਿਹੜੇ ਨਾਸਤਿਕਤਾ ਨੂੰ ਧਾਰਨ ਕਰਨ ਵਾਲੇ ਪ੍ਰਚਾਰ ਕਰਦੇ ਹੈ ਕਿ ਨਹੀਂ, ਕੋਈ ਸੰਤ ਕੋਈ ਨਹੀਂ ਹੈ, ਕੋਈ ਸਾਧੂ ਨਹੀਂ ਹੁੰਦਾ, ਇਹ ਕੇਵਲ ਗੁਰੂ ਹੀ ਹੈ। ਪਰ ਸਾਧ ਸੰਗਤ ਜੀ, ਗੁਰਬਾਣੀ ਵਿੱਚ ਬੇਅੰਤ ਐਸੇ ਬਚਨ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੇ ਪਰਥਾਏ ਹੈ। ਜੇ ਦੁਨਿਆਵੀ ਗੁਣ ਸਿੱਖਣ ਦੇ ਵਾਸਤੇ ਕਿ ਇਸ ਗੁਣ ਵਿੱਚ ਮੈਂ ਨਿਪੁੰਨਤਾ ਪ੍ਰਾਪਤ ਕਰਨੀ ਹੈ, ਚੰਗੀ ਤਰ੍ਹਾਂ ਐ ਪੂਰਾ ਪਰਪੱਕ ਹੋਣਾ ਇਸ ਗੁਣ ਦੇ ਵਿੱਚ, ਉਹ ਗੁਣਵਾਨ ਦੇ ਕੋਲ ਜਾਂਦੇ ਆ। ਤੇ ਜੇ ਬੰਦਗੀ ਦੇ ਰਸਤੇ ਤੇ ਮਨ ਦੀ ਪਰਪੱਕਤਾ ਕਰਨੀ ਹੈ, ਤਾਂ ਫਿਰ ਬੰਦਗੀ ਕਰਨ ਵਾਲਿਆਂ ਦੇ ਕੋਲ ਜਾਣਾ ਪਵੇਗਾ, ਕਿਉਂਕਿ ਉਹਨਾਂ ਦੇ ਕੋਲ ਗੁਣ ਹੈ। ਪਰਮਾਤਮਾ ਨੇ ਜਿਨ੍ਹਾਂ ਨੂੰ ਧੁਰੋਂ ਹੀ ਆਧਾਰ ਦੇ ਕਰਕੇ ਨਿਵਾਜਿਆ ਹੈ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਅਭਿਆਸ ਕੀਤਾ ਹੈ, ਜੀਵਨ ਵਿੱਚ ਸ਼ਬਦ ਦੀ ਕਮਾਈ ਕੀਤੀ ਹੈ, ਇਸ ਕਰਕੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਸਾਜਨ ਐਸੋ ਸੰਤ ਸਹਾਈ। हे ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦੇ ਪਿਆਰੇ ਸਤਿਪੁਰਸ਼ ਇਹੋ ਸਹਾਇਕ ਬਣਦੇ ਹਨ। ਜਿਨ੍ਹਾਂ ਦੇ ਨਾਲ ਭੇਟੇ ਮਿਲਣੇ ਕਰਕੇ ਮਾਇਆ ਦੇ ਬੰਧਨ ਟੁੱਟ ਜਾਂਦੇ ਐ। ਕਿਵੇਂ ਬੰਧਨ ਟੁੱਟਦੇ ਨੇ? ਪ੍ਰਮਾਤਮਾ ਦਾ ਸਿਮਰਨ ਕਰਕੇ। ਤੇ ਸਿਮਰਨ ਕਰਨ ਦੀ ਜੁਗਤੀ ਬੰਦਗੀ ਕਰਨ ਵਾਲਿਆਂ ਕੋਲੋਂ ਹੀ ਮਿਲਦੀ ਹੈ ਨਾ। ਨਾਮ ਜਪਣ ਵਾਲਿਆਂ ਤੋਂ ਹੀ ਰੰਗ ਲੱਗਦਾ ਨਾ ਨਾਮ ਜਪਣ ਦਾ। ਜਿੱਦਾਂ ਦੀ ਸੰਗਤ ਕਰਦਾ ਉਦਾਂ ਦਾ ਰੰਗ ਲੱਗਦਾ ਹੈ, ਤੇ ਨਾਮ ਜਪਣ ਦਾ ਰੰਗ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਤੋਂ ਹੀ ਲੱਗਦਾ ਹੈ। ਤੇ ਜਿਹੜਾ ਨਾਮ ਜਪਦਾ ਹੈ, ਮਹਾਰਾਜ ਕਹਿੰਦੇ ਉਹਦੇ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ। ਵਿਸਰ ਨਾ ਕਬਹੂ ਜਾਈ। ਫਿਰ ਪ੍ਰਮਾਤਮਾ ਉਹਨਾਂ ਨੂੰ ਕਦੇ ਵੀ ਵਿਸਰਦਾ ਨਹੀਂ ਹੈ, ਪਰਮੇਸ਼ਰ ਨੂੰ ਸਦਾ ਹੀ ਯਾਦ ਰੱਖਦੇ ਹਨ, ਕਦੇ ਵੀ ਪ੍ਰਮਾਤਮਾ ਨੂੰ ਵਿਸਾਰਦੇ ਨਹੀਂ। ਹਰ ਸਮੇਂ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ, ਹਰ ਸਮੇਂ ਗੁਰਬਾਣੀ ਦਾ ਅਭਿਆਸ, ਵਾਹਿਗੁਰੂ ਸ਼ਬਦ ਦਾ ਅਭਿਆਸ, ਕਦੇ ਮੂਲ ਮੰਤਰ ਦਾ ਅਭਿਆਸ ਮਹਾਰਾਜ ਕਹਿੰਦੇ ਗੁਰਮੁਖ ਪਿਆਰੇ ਕਰਦੇ ਹੀ ਰਹਿੰਦੇ ਐ। ਜਦੋਂ ਪਰਮੇਸ਼ਰ ਦੇ ਨਾਮ ਦਾ ਰੰਗ ਲੱਗ ਜਾਂਦਾ ਹੈ, ਜਿਵੇਂ ਜਿਸ ਬੰਦੇ ਨੂੰ ਨਸ਼ਾ ਲੱਗ ਜਾਵੇ, ਉਹ ਨਸ਼ੇ ਤੋਂ ਬਿਨਾਂ ਰਹਿ ਨਹੀਂ ਸਕਦਾ। ਅਮਲ ਲੱਗਾ ਹੋਵੇ ਨਾ, ਅਮਲੀ ਬੰਦਾ ਸਾਧ ਸੰਗਤ ਜੀ ਅਮਲ ਤੋਂ ਬਿਨਾਂ ਰਹਿ ਨਹੀਂ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਅਮਲ ਲੱਗ ਜਾਂਦਾ ਹੈ, ਉਹ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਕਦਾਚਿਤ ਵੀ ਰਹਿ ਨਹੀਂ ਸਕਦੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਨੂੰ ਮਾਤਾ ਤ੍ਰਿਪਤਾ ਜੀ ਨੇ ਬੇਨਤੀ ਕਰਕੇ ਪੁੱਛਿਆ ਸੀ, ਹੇ ਲਾਲ ਜੀ, ਆਪ ਜੀ ਸਾਡੇ ਨਾਲ ਬਚਨ ਵੀ ਨਹੀਂ ਕੋਈ ਕਰਦੇ। ਸੰਸਾਰ ਦੇ ਅੰਦਰ ਹੋਰ ਵੀ ਬੜੇ ਬੜੇ ਬੰਦਗੀ ਕਰਨ ਵਾਲੇ ਮਹਾਂਪੁਰਖ ਹੈ, ਉਹ ਕੋਈ ਸਮਾਂ ਬੰਦਗੀ ਕਰ ਲੈਂਦੇ ਆ ਤੇ ਫਿਰ ਬਚਨ ਬਿਲਾਸ ਵੀ ਤਾਂ ਕਰਦੇ ਹੀ ਹੈ, ਦੁਨਿਆਵੀ ਗੱਲਾਂ ਬਾਤਾਂ ਵੀ ਕਰਦੇ ਨੇ। ਤੇ ਮਹਾਰਾਜ ਸਾਹਿਬ ਜੀ ਨੇ ਜਵਾਬ ਦੇਣ ਵਜੋਂ ਸ਼ਬਦ ਉਚਾਰਨ ਕੀਤਾ ਸੀ, ਹੇ ਮਾਤਾ ਜੀ, ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਸਾਡੀ ਇਦਾਂ ਦੀ ਹਾਲਤ ਹੁੰਦੀ ਹੈ। ਦੋ ਉਦਾਹਰਨਾਂ ਦਿੱਤੀਆਂ ਮਹਾਰਾਜ ਸਾਹਿਬ ਜੀ ਨੇ। ਹਜੂਰ ਕਹਿਣ ਲੱਗੇ, ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਸਹਿ ਰਤੇ ਆਪਣੇ ਤਿਨ ਭਾਵੈ ਸਭ ਕੋਏ। ਜਿਵੇਂ ਅਮਲੀ ਬੰਦੇ ਨੂੰ ਸਮੇਂ ਸਿਰ ਅਮਲ ਨਾ ਮਿਲੇ, ਉਹਨੂੰ ਪਤਾ ਹੁੰਦਾ ਉਹਦੀ ਕੀ ਹਾਲਤ ਹੈ, ਕਿੱਦਾਂ ਵਿਲਕਣੀਆਂ ਲੈਂਦਾ। ਮੱਛੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਦਈਏ ਤੇ ਤੜਪ ਤੜਪ ਕੇ ਮਰਦੀ ਹੈ। ਏਦਾਂ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਸਾਡੀ ਹਾਲਤ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖ ਰਹੇ ਹੈ, ਬਿਸਰ ਨਾ ਕਬ ਹੋ ਜਾਈ,
ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਲੱਗ ਜਾਂਦਾ, ਉਹਨਾਂ ਨੂੰ ਫਿਰ ਕਦੇ ਵੀ ਉਹ ਵਾਹਿਗੁਰੂ ਦੇ ਨਾਮ ਨੂੰ ਵਿਸਾਰਦੇ ਨਹੀਂ ਹੈ। ਪਰਮਾਤਮਾ ਦਾ ਸਿਮਰਨ, ਵਾਹਿਗੁਰੂ ਦੀ ਯਾਦ ਵਿੱਚ ਸਦਾ ਹੀ ਜੁੜੇ ਰਹਿੰਦੇ ਹਨ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਕਰਤ ਕਰਤ ਅਨਕ ਬਹੁ ਭਾਤੀ। ਮਨੁੱਖ ਭਾਵੇਂ ਆਪਣੀਆਂ ਸਿਆਣਪਾਂ ਮਤਾਂ ਮਤਾਂਤਰਾਂ ਦੁਆਰਾ ਬਹੁਤ ਯਤਨ ਕਰਦਾ ਹੈ ਕਿ ਮੈਂ ਇਹ ਸਾਧਨ ਜ਼ਿੰਦਗੀ ਵਿੱਚ ਕਰ ਲਵਾਂ, ਇਹ ਵੀ ਸਾਧਨ ਕਰ ਲਵਾਂ ਜ਼ਿੰਦਗੀ ਦੀ ਸਫਲਤਾ ਵਾਸਤੇ, ਪਰ ਜਿੰਨੀ ਦੇਰ ਤੱਕ ਵਾਹਿਗੁਰੂ ਦੇ ਨਾਮ ਦਾ ਸਾਧਨ ਨਹੀਂ ਨਾ ਕਰਦਾ, ਉਨੀ ਦੇਰ ਤੱਕ ਕੋਈ ਵੀ ਦੁਨੀਆ ਦਾ ਸਾਧਨ ਸਫਲਾ ਨਹੀਂ ਹੋ ਸਕਦਾ। ਜੀਵਨ ਦੀ ਸਫਲਤਾ ਨਹੀਂ ਦੇਣ ਵਾਲਾ ਕੋਈ ਵੀ ਦੁਨੀਆ ਦਾ ਸਾਧਨ ਕਰਕੇ ਦੇਖ ਲਵੇ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਕਰਤ ਕਰਤ ਅਨੇਕ ਬਹੁ ਭਾਤੀ। ਕਹਿੰਦੇ ਅਨੇਕਾਂ ਹੀ ਯਤਨ ਕਰ ਕਰਕੇ ਕਦੇ ਕਿਸੇ ਤਰ੍ਹਾਂ ਦੇ ਕਰਮ ਕਾਂਡ ਕੀਤੇ ਐ, ਕਦੇ ਕਿਸੇ ਤਰ੍ਹਾਂ ਦੇ ਕਰਮ ਕਾਂਡ ਕਰ ਕਰਕੇ ਦੇਖ ਲਏ ਐ। ਵਹਿਮਾਂ ਭਰਮਾਂ ਵਿੱਚ ਪੈ ਕੇ ਕਦੇ ਜੋਤਸ਼ੀਆਂ ਕੋਲ ਪੱਤਰੀਆਂ ਖੁਲਾ ਲਈਆਂ, ਸ਼ਗਨਾਂ ਅਪਸ਼ਗਨਾਂ ਬਾਰੇ ਗ੍ਰਹਿਆਂ ਬਾਰੇ ਵਿਚਾਰਾਂ ਕਰ ਲਈਆਂ, ਹੱਥਾਂ ਦੀਆਂ ਰੇਖਾਵਾਂ ਵੀ ਦਿਖਾ ਦਿਖਾ ਕੇ ਦੇਖ ਲਈਆਂ। ਇਸ ਪ੍ਰਕਾਰ ਵਹਿਮਾਂ ਵਿੱਚ ਪੈ ਕੇ ਭਰਮਾਂ ਦਾ ਸ਼ਿਕਾਰ ਹੋ ਕਰਕੇ ਦਰ ਦਰ ਤੇ ਠੋਕਰਾਂ ਖਾ ਕੇ ਵੀ ਦੇਖ ਲਈਆਂ। ਕਦੇ ਕਪਾਲੀ ਆਸਣ ਲਾ ਲਾ ਕੇ ਦੇਖ ਲਏ, ਧੂਣੀਆਂ ਤਾ ਕੇ ਦੇਖ ਲਈਆਂ, ਜਲ ਧਾਰਾ ਵੀ ਕਰ ਕਰਕੇ ਦੇਖ ਲਈਆਂ। ਫਿਰ ਪਖੰਡੀ ਬਾਬਿਆਂ ਤੋਂ ਪਾਣੀ ਵਿੱਚ ਫੂਕਾਂ ਮਰਾ ਕੇ ਵੀ ਲੈ ਲਈਆਂ। ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੇ ਕੁ ਸੰਸਾਰ ਦੇ ਜੀਵ ਏਦਾਂ ਦੇ ਕਰਮ ਕਾਂਡ ਕਰਦੇ ਐ, ਭਰਮਾਂ ਵਿੱਚ ਪੈ ਕਰਕੇ ਭਰਮਦੇ ਹਨ। ਪਰ ਸਭ ਤੋਂ ਚੰਗੀ ਗੱਲ ਇਹੋ ਠਹਿਰਾਈ ਹਿਰਦੇ ਅੰਦਰ ਧਾਰਨ ਕੀਤੀ ਹੈ ਕਿ ਪ੍ਰਮਾਤਮਾ ਜੀ ਤੁਹਾਡੇ ਨਾਮ ਤੋਂ ਬਿਨਾ ਕੋਈ ਵੀ ਦੁਨੀਆ ਦਾ ਸਾਧਨ ਸਫਲਤਾ ਨਹੀਂ ਦੇਣ ਵਾਲਾ। ਮਨੁੱਖ ਜ਼ਿੰਦਗੀ ਭਰ ਭਾਵੇਂ ਲੱਗਾ ਰਹੇ, ਬਹੁਤਾ ਵੀ ਯਤਨ ਕਰ ਕਰਕੇ ਦੇਖ ਲਵੇ, ਪਰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਸਤ ਸੰਗਤ ਤੋਂ ਵੱਡਾ ਸਾਧਨ ਕੋਈ ਵੀ ਦੁਨੀਆ ਦਾ ਨਹੀਂ ਹੈ। ਸਤ ਸੰਗਤ ਜੀ, ਗੁਰਬਾਣੀ ਅੰਦਰ ਮਹਾਰਾਜ ਸ਼ਿਵ ਜੀ ਨੇ ਲੋਕ ਪਰਲੋਕ ਸੁਹੇਲਾ ਕਰਨ ਦੇ ਵਾਸਤੇ, ਜ਼ਿੰਦਗੀ ਨੂੰ ਸਫਲਿਆਂ ਕਰਨ ਦੇ ਵਾਸਤੇ ਸਭ ਤੋਂ ਸੁਖਾਲਾ ਸਾਧਨ ਦਿੱਤਾ ਹੈ ਸੰਗਤ ਕਰਨੇ ਦਾ, ਸਤ ਸੰਗਤ ਕਰਨੇ ਦਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜੋ ਵੀ ਪਿਆਰੀ ਸਤ ਸੰਗਤ ਵਿੱਚ ਮਿਲ ਜਾਂਦਾ ਹੈ, ਵੱਡੇ ਤੋਂ ਵੱਡਾ ਪਾਪੀ ਬੰਦਾ ਵੀ ਗੁਰੂ ਕੀ ਸੰਗਤ ਕਰਨ ਲੱਗ ਪਵੇ, ਉਹਦਾ ਵੀ ਉਧਾਰ ਹੋ ਜਾਂਦਾ ਹੈ। ਉਹਦੀ ਜ਼ਿੰਦਗੀ ਦੇ ਡੁੱਬਦੇ ਹੋਏ ਬੇੜੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਪਾਰ ਕਰ ਦਿੰਦੇ ਐ, ਜੇ ਗੁਰੂ ਕੀ ਸੰਗਤ ਪਿਆਰ ਤੇ ਭਾਵਨਾ ਦੇ ਨਾਲ ਕਰਦਾ ਹੈ। ਐਸੀ ਮਹਾਨ ਤੇ ਪਰਮ ਵਡਿਆਈ ਹੈ ਸਤ ਸੰਗਤ ਰੂਪੀ ਸਾਧਨ ਦੀ। ਮਹਾਰਾਜ ਕਹਿੰਦੇ ਭਾਵੇਂ ਬੜੇ ਵੀ ਜੀਵ ਨੇ ਕਰਮ ਕਾਂਡ ਕੀਤੇ ਐ, ਬਹੁਤੇ ਸਾਧਨ ਵੀ ਕਰ ਕਰਕੇ ਥੱਕ ਹਾਰ ਗਏ ਐ, ਪਰ ਨੀਕੀ ਇਹ ਠਹਿਰਾਨੀ ਮਹਾਰਾਜ ਇਹੋ ਠਹਿਰਾਈ ਹੈ, ਪੱਕੀ ਗੱਲ ਦ੍ਰਿੜ ਕਰ ਲਈ ਹੈ। ਮਿਲ ਸਾਧੂ ਹਰ ਜਸ ਗਾਵੇ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਿਲ ਸਾਧੂ ਹਰ ਜਸ ਗਾਵੇ ਨਾਨਕ। ਜਿਨ੍ਹਾਂ ਨੇ ਸਾਧ ਜਨਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਤੁਹਾਡਾ ਜਸ ਗਾਇਆ ਹੈ, ਉਹ ਭੈਦਾਇਕ ਸੰਸਾਰ ਸਾਗਰ ਤੋਂ ਪਾਰ ਹੋ ਗਏ, ਮੁਕਤੀ ਰੂਪ ਕਿਨਾਰੇ ਤੇ ਪਹੁੰਚ ਗਏ ਹਨ। ਉਹਨਾਂ ਡੁੱਬਦਿਆਂ ਹੋਇਆਂ ਦਾ ਵੀ ਬੇੜਾ ਪਰਮੇਸ਼ਰ ਨੇ ਪਾਰ ਕਰ ਦਿੱਤਾ। ਕਦੇ ਦੁਬਾਰਾ ਉਹਨਾਂ ਨੂੰ ਜੰਮਣ ਮਰਨ ਦੇ ਗੋਤੇ ਖਾਣੇ ਹੀ ਨਹੀਂ ਪਏ, ਬਾਰ-ਬਾਰ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਣਾ ਹੀ ਨਹੀਂ ਪਿਆ। ਪਰਮੇਸ਼ਰ ਨੇ 84 ਦਾ ਗੇੜਾ ਉਹਨਾਂ ਦਾ ਮਿਟਾ ਦਿੱਤਾ ਹੈ, ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਜਸ ਗਾਏ ਹਨ। ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣ ਲੈਣਾ, ਜਾਂ ਪ੍ਰੀਤ ਰੂਪ ਰਸਨਾ ਦੇ ਨਾਲ ਪਰਮਾਤਮਾ ਦਾ ਜਸ ਉਚਾਰਨ ਕਰਨਾ ਬਹੁਤ ਵੱਡਾ ਮਹਾਤਮ ਹੈ। ਜ਼ਿੰਦਗੀ ਦੀ ਸਫਲਤਾ ਕਰਨੇ ਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖਾਂ ਨੇ ਇਹੋ ਮਨ ਵਿੱਚ ਨੀਕੀ ਇਹ ਠਹਿਰਾਨੀ ਠਹਿਰਾ ਲਈ ਹੈ, ਧਾਰਨ ਕਰ ਲਈ ਹੈ, ਪਰਪੱਕ ਕਰ ਲਈ ਹੈ। ਇਹ ਵਿਚਾਰ ਮਹਾਰਾਜ ਤੁਹਾਡੀ ਸੰਗਤ ਹੀ ਸਭ ਤੋਂ ਵੱਡਾ ਸਾਧਨ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਸੀ ਨਾ, ਮਹਾਰਾਜ ਸਦੀਵੀ ਸੁਖ ਕਿੱਥੋਂ ਪ੍ਰਾਪਤ ਹੁੰਦਾ ਹੈ? ਹਜੂਰ ਨੇ ਉਚਾਰਨ ਕੀਤਾ ਸੀ, ਹੇ ਜੀਵ ਸਾਧ ਸੰਗਤ ਕਰਿਆ ਕਰ। ਜੇ ਸਦੀਵੀ ਕਾਲ ਦੀ ਸੁਖ ਪਾਉਣਾ ਚਾਹੁੰਦਾ ਹੈ ਨਾ, ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਜੇ ਲੋੜ ਹੈ ਸਦਾ ਸੁਖ ਪਾਈ
ਸਾਧੂ ਸੰਗਤ ਗੁਰਿਹ ਬਤਾਈ, ਊਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਗਰਾਮ। ਇਹ ਨਹੀਂ ਕਿ ਸਾਧ ਸੰਗਤ ਵਿੱਚ ਆ ਕੇ ਗੱਲਾਂ ਕਰੀ ਜਾਵੇ ਜਾਂ ਨਿੰਦਿਆ ਚੁਗਲੀਆਂ ਕਰਨੀ ਸ਼ੁਰੂ ਦੇਵੇ ਕਿ ਘਰ ਤੇ ਟਾਈਮ ਹੀ ਨਹੀਂ ਮਿਲਦਾ। ਗੱਲਾਂ ਕਰਨੇ ਦਾ ਇੱਥੇ ਵਾਵਾ ਸਬੱਬ ਜਿਹਾ ਬਣਿਆ ਤੇ ਸੰਗਤ ਵਿੱਚ ਆ ਕੇ ਵੀ ਗੱਲਾਂ ਕਰੀ ਜਾਵੇ, ਇਹ ਨਹੀਂ। ਮਹਾਰਾਜ ਜੀ ਨੇ ਭਜਨ ਕੀਤਾ, ਕਹਿੰਦੇ ਊਹਾਂ ਜਪੀਐ ਕੇਵਲ ਨਾਮ, ਕੇਵਲ ਪਰਮੇਸ਼ਰ ਦਾ ਨਾਮ ਜਪੇ, ਕੇਵਲ ਵਾਹਿਗੁਰੂ ਜੀ ਦਾ ਜਸ ਸਰਵਣ ਕਰੇ। ਸਾਧੂ ਸੰਗਤ ਪਾਰ ਗਰਾਮ, ਫਿਰ ਇਹ ਜੀਵ ਸਾਧ ਸੰਗਤ ਤਿੰਨ ਭਵ ਸਾਗਰ ਤੋਂ ਪਾਰ ਕਰ ਦੇਵੇਗੀ। ਐਸੀ ਮਹਾਨ ਤੇ ਪਰਮ ਵਡਿਆਈ ਹੈ ਗੁਰੂ ਕੀ ਸੰਗਤ ਦੀ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲਾ। ਕਰਤ ਕਰਤ ਅਨਕ ਬਹੁ ਭਾਤੀ, ਨੇਕੀ ਇਹ ਠਹਿਰਾਈ। ਮਿਲ ਸਾਧੂ ਹਰ ਜਸ ਗਾਵੈ ਨਾਨਕ, ਭਵ ਜਲ ਪਾਰ ਪਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।